ਮਾਊ ਪਿਓ ਦੀ ਨਾਫਰਮਾਨੀ ਜੋ ਬੇਟਾ ਨਿਤ ਕਰਦਾ, ਫਰਜ਼ੰਦੀ ਦਾ ਪਿਆਰ ਨਾ ਰਹਿੰਦਾ, ਕਹਿਣ ਕਿਵੇਂ ਇਹ ਮਰਦਾ। ਤੇ ਸੱਜਣ ਭੈਣ ਭਰਾ ਨਾ ਹੋਵਨ ਰਾਜ਼ੀ ਜਿਸ ਭਰਾਓਂ, ਘਰ ਆਏ ਦਾ ਕਰਨ ਨਾ ਆਦਰ, ਕੱਪਣ ਉਸ ਦੀਆਂ ਵਾਹੋਂ। ਤੇ ਦੋਸਤ ਯਾਰ ਕਿਸੇ ਦਾ ਇੱਕ ਦਿਨ ਆਦਰ ਭਾ ਨਾ ਹੋਵੇ, ਫੇਰ ਉਹ ਮੁੱਖ ਵਿਖਾਂਦਾ ਨਾਹੀਂ, ਯਾਰੀ ਤੋਂ ਹੱਥ ਧੋਵੇ। ਤੇ ਨਫਰ ਗੁਲਾਮ ਕਿਸੇ ਦਾ ਹੋਵੇ ਖਿਦਮਤ ਅੰਦਰ ਢਿੱਲਾ, ਖਾਮਦ ਨੂੰ ਕੱਦ ਚੰਗਾ ਲੱਗਦਾ, ਝਿੜਕੇ ਕਰ ਕਰ ਗਿੱਲਾ। ਤੇ ਵਾਵਾ ਸਾਹਿਬ ਬਖਸ਼ਨਹਾਰਾ, ਤੱਕ ਤੱਕ ਐਡ ਗੁਨਾਹਾਂ, ਇੱਜ਼ਤ ਰਿਜ਼ਕ ਨਾ ਖੱਸੇ ਸਾਡਾ, ਦੇਂਦਾ ਏ ਫੇਰ ਪਨਾਹ। ਮੰਦੇ ਥਾਂ ਲਾਵਾਂ ਜੇ ਮੈਂ ਤੇਰਾ ਦਿੱਤਾ, ਮੰਦੇ ਲਾਏ ਨੂੰ ਵੇਖ ਕੇ ਫੇਰ ਦੇਣਾ, ਨਹੀਂ ਅੰਤ ਮੌਲਾ ਤੇਰੀਆਂ ਦੇਣੀਆਂ ਦਾ, ਜੇ ਮੈਂ ਪਾ ਮੰਗਣਾ ਤੇ ਤੂੰ ਸ਼ੇਰ ਦੇਣਾ। ਜਗਤ ਨਾਲ ਚੱਲੇ ਤੇ ਸਭ ਕੁਝ ਪੱਲੇ। ਇਹਦਾ ਮਤਲਬ ਇਹ ਵੇ ਕਿ ਦੁਨੀਆ ਜਿਹੜੀ ਹੈ ਨਾ, ਦੁਨੀਆ ਦੇ ਵਿੱਚ ਜਿਹਦੇ ਤੁਸੀਂ ਜਿਹੜੇ ਰਹਿ ਰਹੇ ਹੋ, ਜਿਹੜੇ ਮਾਹੌਲ ਦੇ ਵਿੱਚ, ਉਸ ਮਾਹੌਲ ਦੇ ਨਾਲ ਤੁਸੀਂ ਟੁਰੋਗੇ ਨਾ। ਸਲਵਾਰ ਕਮੀਜ਼ ਮਹਿੰਗੀ ਪਾ ਲਓ ਜੀ, ਲੇਕਿਨ ਪਾਓ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਦੇ ਲੋਕੀ ਸਵਾਉਂਦੇ ਨੇ। ਜਿਸ ਘਰ ਲੱਕੜੀ ਨਹੀਂ ਉਹਨੂੰ ਘੁਣ ਦਾ ਕੀ ਡਰ। ਇਸ ਅਗਾਨ ਦਾ ਮਤਲਬ ਹੀ ਇਹ ਵੇ ਕਿ ਜਿੰਨੇ ਬੁਝਕਾ ਚੁੱਕਿਆ ਹੀ ਨਹੀਂ, ਜਿਹਨੇ ਗੁਨਾਹ ਕੀਤਾ ਨਹੀਂ, ਹਾਂਜੀ, ਉਹਨੂੰ ਬੜਾ ਘੱਟ ਖਤਰਾ ਹੁੰਦਾ ਫੜਿਆ ਜਾਣ ਦਾ। ਹਾਂਜੀ, ਜਿਹੜਾ ਕਾਨੂੰਨ ਤਰੋੜਦਾ ਨਹੀਂ ਉਹਨੂੰ ਕੌਣ ਕੋ ਫੜੇਗਾ ਆ ਕੇ। ਦਾਣਾ ਨਾ ਘਾਹ ਤੇ ਘੋੜਿਆ ਤੇਰੀਓ ਹੀ ਆਸ। ਇਸ ਅਖਾਣੇ 'ਚ ਦੱਸਿਆ ਗਿਆ ਕਿ ਤੁਸੀਂ ਮਤਲਬ ਇਹ ਕਿ ਜਿਹੜਾ ਤੁਹਾਡਾ ਕੋਈ ਡੰਗਰ ਡੋਰ ਹੈ ਨਾ ਤੁਹਾਡੇ ਕੋਲ ਜੀ, ਉਹਦੀ ਜਿੰਨੀ ਪਾਲਣਾ ਕਰੋਗੇ ਓਨਾ ਹੀ ਉਹ ਚੰਗਾ ਕੰਮ ਕਰੇਗਾ। ਜਿੰਨਾ ਖਾਦਾ ਮੰਗ ਤੰਗ, ਉਹ ਕੀ ਜਾਣਨ ਸ਼ਰਮ ਤੇ ਨੰਗ। ਇਹਨਾਂ ਹੀ ਲੋਕਾਂ ਦੇ ਬਾਰੇ 'ਚ ਅਖਾਣ ਹੈ ਕਿ ਜਿਹੜੇ ਮਤਲਬ ਇਹ ਕਿ ਬਹਿੰਦੇ ਨੇ ਵੀ ਜੀ ਅੱਜ ਤੇ ਮੰਗ ਕੇ ਖਾ ਲਓ, ਹਾਂ ਜੀ ਸਾਨੂੰ ਵੀ ਲੋੜ ਹੈ ਕੰਮ ਕਰਨ ਦੀ। ਉਹ ਅੱਲਾ ਨੇ ਜੋ ਲਿਖਿਆ ਉਹਨਾਂ ਦੇ ਮੁਕੱਦਰਾਂ 'ਚ ਫਿਰ ਮੰਗ ਕੇ ਖਾਣਾ ਹੀ ਲਿਖਿਆ ਹੁੰਦਾ। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਤਮਾਮ ਤਰ ਨੋਟੀਫਿਕੇਸ਼ਨਸ ਬਰ ਵਕਤ ਤੁਹਾਨੂੰ ਮਿਲ ਸਕਣ। ਸਾਹਿਬੋ, ਸਾਡੇ ਵਿਲਾਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਵੀ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬੱਬ ਹੁੰਦੇ ਨੇ। ਤੇ ਨਾਲੇ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਸਾਹਿਬੋ, ਇੰਡੀਆ ਦੇ ਸ਼ਹਿਰ ਸਨਾਮ, ਜਿਹੜਾ ਕਿ ਸ਼ਹੀਦ ਭਗਤ ਸਿੰਘ ਦਾ ਸ਼ਹਿਰ ਹੈ, ਉੱਥੋਂ ਦੇ ਵਸਨੀਕ ਨੇ ਯਸ਼ਪਾਲ ਸਹਿਗਲ ਜੀ, ਸਾਡੇ ਬੜੇ ਪਿਆਰੇ ਮਿੱਤਰ, ਸਾਡੇ ਪਰਮਾਨੈਂਟ ਵਿਊਅਰ, ਬੜੀਆਂ ਖੂਬਸੂਰਤ ਹਕਾਇਤ ਸਾਨੂੰ ਭਿਜਵਾਉਂਦੇ ਨੇ, ਬੜੇ ਪਿਆਰੇ ਪਿਆਰੇ ਅਖਾਣ ਸਾਡੇ ਨਾਲ ਸਾਂਝੇ ਕਰਦੇ ਰਹਿੰਦੇ ਨੇ।
ਅੱਜ ਉਹਨਾਂ ਨੇ ਪਿਆਰਿਓ ਆਰਿਫੇ ਖੜੀ ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਸਰਕਾਰ ਰਹਿਮਤੁल्लाह ਤਾਲਾ ਅਲੈਹ ਦੇ ਬੜੇ ਹੀ ਸਬਕ ਆਮੋਜ਼ 3-4 ਅਸ਼ਆਰ ਸਾਨੂੰ ਭਿਜਵਾਏ ਨੇ ਤੇ ਮੰਗ ਕੀਤੀ ਹੈ ਕਿ ਅਸੀਂ ਇਹਨਾਂ ਸ਼ੇਰਾਂ ਦਾ ਤਰਜਮਾ, ਇਹਦੀ ਵਿਆਖਿਆ ਤੁਹਾਡੇ ਹਜ਼ੂਰ ਬਿਆਨ ਕਰੀਏ। ਸਾਹਿਬੋ, ਆਰਿਫੇ ਖੜੀ ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਸਰਕਾਰ ਆਪਣੇ ਉਹਨਾਂ ਸ਼ੇਰਾਂ ਦੇ ਵਿੱਚ ਲਿਖਦੇ ਨੇ ਭਈ ਮਾਊ ਪਿਓ ਦੀ ਨਾਫਰਮਾਨੀ ਜੋ ਬੇਟਾ ਨਿਤ ਕਰਦਾ, ਫਰਜ਼ੰਦੀ ਦਾ ਪਿਆਰ ਨਾ ਰਹਿੰਦਾ, ਕਹਿਣ ਕਿਵੇਂ ਇਹ ਮਰਦਾ। ਤੇ ਸੱਜਣ ਭੈਣ ਭਰਾ ਨਾ ਹੋਵਨ ਰਾਜ਼ੀ ਜਿਸ ਭਰਾਓਂ, ਘਰ ਆਏ ਦਾ ਕਰਨ ਨਾ ਆਦਰ, ਕੱਪਣ ਉਸ ਦੀਆਂ ਵਾਹੋਂ। ਤੇ ਦੋਸਤ ਯਾਰ ਕਿਸੇ ਦਾ ਇੱਕ ਦਿਨ ਆਦਰ ਭਾ ਨਾ ਹੋਵੇ, ਫੇਰ ਉਹ ਮੁੱਖ ਵਿਖਾਂਦਾ ਨਾਹੀਂ, ਯਾਰੀ ਤੋਂ ਹੱਥ ਧੋਵੇ। ਤੇ ਨਫਰ ਗੁਲਾਮ ਕਿਸੇ ਦਾ ਹੋਵੇ ਖਿਦਮਤ ਅੰਦਰ ਢਿੱਲਾ, ਖਾਮਦ ਨੂੰ ਕਦ ਚੰਗਾ ਲੱਗਦਾ, ਝਿੜਕੇ ਕਰ ਕਰ ਗਿੱਲਾ। ਤੇ ਵਾਹ ਵਾਹ ਸਾਹਿਬ ਬਖਸ਼ਨਹਾਰਾ, ਤੱਕ ਤੱਕ ਐਡ ਗੁਨਾਹਾਂ, ਇੱਜ਼ਤ ਰਿਜ਼ਕ ਨਾ ਖੱਸੇ ਸਾਡਾ, ਦੇਂਦਾ ਹੈ ਫੇਰ ਪਨਾਹ। ਪਿਆਰਿਓ, ਇਹਨਾਂ ਸ਼ੇਰਾਂ ਦਾ ਮਤਲਬ ਇਹ ਵੇ ਭਈ ਦੇਖੋ ਨਾ, ਔਲਾਦ ਕਿਸ ਕਦਰ ਮਾਪਿਆਂ ਨੂੰ ਪਿਆਰੀ ਹੁੰਦੀ ਹੈ। ਜਿਹੜਾ ਬੇਔਲਾਦ ਹੈ ਉਹਨੂੰ ਪੁੱਛੋ ਕਿ ਔਲਾਦ ਦੀ ਕੀ ਸਿੱਖ ਹੁੰਦੀ ਹੈ। ਤੇ ਜਿਹੜੇ ਸਾਹਿਬਾਨ ਔਲਾਦ ਨੇ, ਜਿਨ੍ਹਾਂ ਨੂੰ ਅੱਲਾਹ ਪਾਕ ਸੱਚੇ ਸਾਈਂ ਨੇ ਪੁੱਤਰ ਦਿੱਤੇ ਨੇ, ਧੀਆਂ ਦਿੱਤੀਆਂ ਹੋਈਆਂ ਨੇ, ਸਾਹਿਬੋ, ਉਹ ਉਹਨਾਂ ਨੂੰ ਵੇਖ ਵੇਖ ਕੇ ਜਿਉਂਦੇ ਨੇ। ਲੇਕਿਨ ਕੋਈ ਅਜਿਹਾ ਨਾਫਰਮਾਨ ਪੁੱਤਰ ਘਰ ਦੇ ਵਿੱਚ ਜੰਮ ਪਵੇ ਜਿਹੜਾ ਮਾਪਿਆਂ ਦੀਆਂ ਗੱਲਾਂ ਨਾ ਮੰਨੇ, ਕੋਈ ਮਾਪੇ ਕੋਈ ਵੀ ਗੱਲ ਕਰਨ ਉਹ ਉਲਾਂਘ ਛੱਡੇ, ਨਾਫਰਮਾਨੀ ਦਾ ਅੱਗੋਂ ਵਿਖਾਲਾ ਕਰੇ, ਗੁਸਤਾਖ ਹੋਵੇ। ਤੇ ਮੀਆਂ ਮੁਹੰਮਦ ਸਾਹਿਬ ਪੈ ਲਿਖਦੇ ਨੇ ਕਿ ਮਾਊ ਪਿਓ ਦੀ ਨਾਫਰਮਾਨੀ ਜੋ ਬੇਟਾ ਨਿਤ ਕਰਦਾ, ਹਮੇਸ਼ਾ ਜਿਹੜਾ ਮਾਂ ਪਿਓ ਦੀ ਨਾਫਰਮਾਨੀ ਕਰਦਾ ਹੈ। ਕੋਈ ਵੀ ਗੱਲ ਵਾਲਦ ਸਾਹਿਬ ਆਖਦੇ ਨੇ, ਮਾਂ ਕੋਈ ਹੁਕਮ ਦਿੰਦੀ ਏ ਉਹ ਗੱਲ ਹੀ ਨਹੀਂ ਸੁਣਦਾ, ਕੰਨਾਂ 'ਚ ਮਾਰ ਛੱਡਦਾ, ਇਤਾਅਤ ਨਹੀਂ ਕਰਦਾ, ਉਹਨਾਂ ਦਾ ਹੁਕਮ ਨਹੀਂ ਮੰਨਦਾ। ਤੇ ਫਿਰ ਕੀ ਹਾਲਾਤ ਪੈਦਾ ਹੋ ਜਾਂਦੇ ਨੇ ਕਿ ਉਹੀਓ ਹੀ ਪੁੱਤਰ ਜਿਹੜਾ ਮੰਗ ਮੰਗ ਕੇ ਤਰਲੇ ਪਾ ਪਾ ਕੇ ਰੱਬ ਕੋਲੋਂ ਲਿਆ ਹੁੰਦਾ ਹੈ, ਮਾਂ ਬਾਪ ਕੀ ਆਖਦੇ ਨੇ ਫਿਰ ਉਹਦੇ ਬਾਰੇ, ਮਾਂ ਪਿਓ ਦੀ ਨਾਫਰਮਾਨੀ ਜੋ ਬੇਟਾ ਨਿਤ ਕਰਦਾ, ਫਰਜ਼ੰਦੀ ਦਾ ਪਿਆਰ ਨਾ ਰਹਿੰਦਾ, ਕਹਿਣ ਕਿਵੇਂ ਇਹ ਮਰਦਾ। ਤੇ ਸ਼ਫੀਕ ਬਾਪ ਤੇ ਮਮਤਾ ਵਾਲੀ ਮਾਂ ਵੀ ਪਿਆਰਿਓ ਆਖਣ ਲੱਗ ਪੈਂਦੀ ਹੈ, ਮਾਰੀ ਜਾਏ ਨਾ ਕਿਤੇ ਮਗਰੋਂ ਹੀ ਲੱਥ ਜਾਏ, ਜੋ ਆਖਣੀ ਆ ਮੇਰੀ ਇਹ ਗੱਲ ਨਹੀਂ ਮੰਨਦਾ। ਬਾਪ ਵੀ ਆਖਦਾ ਹਮੇਸ਼ਾ ਦਾ ਮੇਰਾ ਨਾਫਰਮਾਨ ਹੈ, ਹਰ ਥਾਂ ਮੇਰੀ ਬੇਇੱਜ਼ਤੀ ਕਰਵਾਉਂਦਾ ਹੈ, ਮੇਰੇ ਆਖੇ ਲੱਗਦਾ ਹੀ ਨਹੀਂ, ਜੋ ਆਖਣਾ ਡਿਸਓਬੇ ਕਰ ਦਿੰਦਾ, ਕਿਤੇ ਮਰ ਜਾਏ ਮੇਰੇ ਮਗਰੋਂ ਲੱਥ ਜਾਏ। ਯਾਨੀ ਦੇਖੋ ਕਿ ਪੁੱਤਰਾਂ ਤੋਂ ਅੱਗੇ ਤੁਹਾਨੂੰ ਅਰਜ਼ ਕੀਤੀ ਹੈ ਕਿ ਮਾਪਿਆਂ ਨੂੰ ਕੁਝ ਵੀ ਨਹੀਂ ਹੁੰਦਾ, ਲੇਕਿਨ ਉਹਦੇ ਕੋਲੋਂ ਝੁੰਡ ਛਡਾਉਣ ਲੱਗ ਪੈਂਦੇ ਨੇ। ਨਾਫਰਮਾਨ ਧੀ ਪੁੱਤਰ ਕੋਲੋਂ ਉਹਦੀ ਮੌਤ ਦੀਆਂ ਦੁਆਵਾਂ ਮਾਪੇ ਸੱਕੇ ਮੰਗਣ ਲੱਗ ਪੈਂਦੇ ਨੇ। ਇਸੇ ਤਰ੍ਹਾਂ ਹੀ ਮੀਆਂ ਮੁਹੰਮਦ ਸਾਹਿਬ ਫਰਮਾਉਂਦੇ ਨੇ ਕਿ ਸੱਜਣ ਭੈਣ ਭਰਾ ਨਾ ਹੋਵਨ ਰਾਜ਼ੀ ਜਿਸ ਭਰਾਓਂ, ਘਰ ਆਏ ਦਾ ਕਰਨ ਨਾ ਆਦਰ, ਕੱਪਣ ਉਸ ਦੀਆਂ ਵਾਹੋਂ। ਕੱਪਣ ਦਾ ਮਤਲਬ ਹੁੰਦਾ ਕੱਟਣਾ, ਕਤਾ ਕਰਨਾ, ਕਿਸੇ ਸ਼ੈ ਨੂੰ ਕੱਟ ਦੇਣਾ। ਤੇ ਸੱਜਣ ਭੈਣ ਭਰਾ ਸੱਕੇ ਵੀ ਆਪਣੇ ਜਿਸ ਭੈਣ ਭਰਾ ਨਾਲ ਨਾਰਾਜ਼ ਹੋ ਜਾਣ ਤੇ ਕੀ ਕਰਦੇ ਨੇ, ਉਹ ਘਰ ਵੀ ਟੁਰ ਕੇ ਆ ਜਾਵੇ, ਚੱਲ ਕੇ ਆ ਜਾਏ, ਤੇ ਉਹਦੀ ਇੱਜ਼ਤ ਨਹੀਂ ਫਿਰ ਕਰਦੇ, ਉਹਦੀਆਂ ਹਵਾਵਾਂ 'ਚ ਵੀ ਤਲਵਾਰਾਂ ਪੈ ਚਲਾਉਂਦੇ ਨੇ, ਕੱਪਣ ਉਸ ਦੀਆਂ ਵਾਹੋਂ। ਤੇ ਅੱਗੇ ਹਜ਼ੂਰ ਮੀਆਂ ਸਾਹਿਬ ਪੈ ਫਰਮਾਉਂਦੇ ਨੇ ਕੋਈ ਦੋਸਤ ਯਾਰ ਕਿਸੇ ਦਾ ਇੱਕ ਦਿਨ ਆਦਰ ਭਾ ਨਾ ਹੋਵੇ,
ਫਿਰ ਉਹ ਮੁੱਖ ਵਿਖਾਉਂਦਾ ਨਾ ਹੀ ਯਾਰੀ ਤੋਂ ਹੱਥ ਧੋਵੇ। ਕਿਸੇ ਯਾਰ ਦੋਸਤ ਜਿਹੜਾ ਬੜਾ ਸਾਡਾ ਪੱਕਾ ਗਹਿਰਾ ਤੇ ਗੂੜਾ ਸੱਜਣ ਹੋਵੇ, ਅਸੀਂ ਉਹਦੇ ਘਰ ਇੱਕ ਦਿਨ ਜਾਈਏ ਤੇ ਉਹ ਇੱਕ ਦਿਨ ਅੱਗੋਂ ਬੇਰੁਖੀ ਦਾ ਬੇਇਤਨਾਈ ਦਾ ਮੁਜ਼ਾਹਰਾ ਕਰੇ, ਸਾਡੀ ਆਦਰ ਭਾਅ ਨਾ ਕਰੇ, ਸਾਨੂੰ ਜੀ ਆਇਆਂ ਨੂੰ ਨਾ ਆਖੇ, ਇੱਜ਼ਤ ਨਾਲ ਬਿਠਾਏ ਖੁਆਏ ਪਿਆਏ ਨਾ, ਤੇ ਅਸੀਂ ਕੀ ਕਰਨੇ ਆ ਪਿਆਰਿਓ, ਅਸੀਂ ਸਾਰੀ ਜ਼ਿੰਦਗੀ ਫਿਰ ਉਸ ਸੱਜਣ ਨੂੰ ਮੂੰਹ ਨਹੀਂ ਲਾਉਂਦੇ। ਅਸੀਂ ਆਖਦੇ ਹਾਂ ਵੀ ਤੂੰ ਇਸ ਕਾਬਲ ਹੀ ਨਹੀਂ ਕਿ ਤੇਰੇ ਨਾਲ ਅਸੀਂ ਦੋਸਤੀ ਰੱਖੀਏ, ਹਾਲਾਂਕਿ ਸਿਰਫ ਇੱਕ ਦਿਨ ਉਹਨੇ ਬੇਰੁਖੀ ਦਾ ਮੁਜ਼ਾਹਰਾ ਕੀਤਾ ਹੈ ਸਾਡੇ ਨਾਲ। ਇਸੇ ਤਰ੍ਹਾਂ ਮੀਆਂ ਸਾਹਿਬ ਪਾ ਫਰਮਾਉਂਦੇ ਨੇ ਕਿ ਨਫਰ ਗੁਲਾਮ ਕਿਸੇ ਦਾ ਹੋਵੇ, ਖਿਦਮਤ ਅੰਦਰ ਢਿੱਲਾ, ਤੇ ਖਾਮਦ ਨੂੰ ਕਦ ਚੰਗਾ ਲੱਗਦਾ, ਝਿੜਕੇ ਕਰ ਕਰ ਗਿੱਲਾ, ਉਹਦੇ ਗਿਲੇ ਕਰਦਾ, ਉਹਨੂੰ ਮਿੰਟ ਮਿੰਟ ਬਾਅਦ ਝਿੜਕਦਾ। ਐਸੇ ਖਾਦਮ ਨੂੰ, ਗੁਲਾਮ ਨੂੰ, ਜਿਹੜਾ ਖਿਦਮਤ ਦੇ ਅੰਦਰ ਤਸਾਹੁਲ ਵਰਤੇ, ਯਾਨੀ ਇਹ ਨਹੀਂ ਕਿ ਉਹਨੇ ਖਿਦਮਤ ਨਹੀਂ ਕੀਤੀ, ਉਹਨੇ ਸਿਰਫ ਇਹ ਕੀਤਾ ਕਿ ਉਹਨੇ ਹੁਕਮ ਫਟਾਫਟ ਨਹੀਂ ਮੰਨਿਆ, ਥੋੜ੍ਹੀ ਦੇਰ ਲੱਗ ਗਈ ਹੈ ਤਾਮੀਲ ਕਰਦਿਆਂ ਹੋਇਆਂ। ਨਫਰ ਗੁਲਾਮ ਕਿਸੇ ਦਾ ਹੋਵੇ, ਖਿਦਮਤ ਅੰਦਰ ਢਿੱਲਾ, ਤੇ ਖਾਮਦ ਨੂੰ ਕਦ ਚੰਗਾ ਲੱਗਦਾ, ਝਿੜਕੇ ਕਰ ਕਰ ਗਿੱਲਾ, ਹਰ ਵੇਲੇ ਉਹਦੇ ਗਿਲੇ ਹੀ ਕਰਦਾ ਰਹਿੰਦਾ। ਉਹ ਇਹ ਬੜਾ ਸੁਸਤ ਹੈ, ਇਹਦੇ ਹੱਡ ਪੈਰ ਹੀ ਟੁੱਟੇ ਨੇ, ਨੈਣ ਪ੍ਰੈਣ ਇਹਦੇ ਖਤਮ ਹੋ ਗਏ ਨੇ, ਇਹਦੇ ਕੋਲ ਟੁਰਿਆ ਹੀ ਨਹੀਂ ਜਾਂਦਾ, ਇਹਨੂੰ ਇੱਕ ਗੱਲ ਕਹੋ ਅੱਧੇ ਘੰਟੇ 'ਚ ਪੂਰੀ ਕਰਦਾ। ਹਰ ਵੇਲੇ ਮਾਲਕ ਜਿਹੜਾ ਉਸ ਆਪਣੇ ਖਾਦਮ ਦੀ, ਉਸ ਆਪਣੇ ਗੁਲਾਮ ਦੀ ਬੇਇੱਜ਼ਤੀ ਕਰਦਾ ਰਹੇਗਾ, ਉਹਦੇ ਬਾਰੇ ਗਿਲਾ ਹੀ ਕਰਦਾ ਰਹੇਗਾ, ਉਹਦੀ ਗੀਬਤ ਬਦਖੋਈ, ਉਹਨੂੰ ਕਦੀ ਚੰਗਾ ਨਹੀਂ ਆਖੇਗਾ। ਹਾਲਾਂ ਉਹ ਹੁਕਮ ਸਾਰੇ ਮੰਨਦਾ ਪਿਆ, ਲੇਕਿਨ ਤਾਖੀਰ ਹੋ ਜਾਂਦੀ ਹੈ ਉਹਦੇ ਕੋਲੋਂ, ਜ਼ਰਾ ਸੁਸਤ ਆਦਮੀ ਹੈ ਸਮਝ ਲਓ, ਹੈ ਜੀ, ਤੇ ਮਾਲਕ ਉਹਦੀ ਜਾਨ ਨਹੀਂ ਛੱਡਦਾ। ਇਹ ਤਿੰਨੇ ਚਾਰੇ ਮਿਸਾਲਾਂ ਦੇ ਕੇ ਨਾ, ਮਾਂ ਬਾਪ ਦੀ, ਭੈਣਾਂ ਭਰਾਵਾਂ ਦੀ, ਯਾਰਾਂ ਦੋਸਤਾਂ ਦੀ, ਨੌਕਰਾਂ ਚਾਕਰਾਂ ਦੀ, ਇਹ ਮਿਸਾਲਾਂ ਦੇ ਕੇ ਤੇ ਪਿਆਰਿਓ ਫਿਰ ਆਖਰ ਤੇ ਕੀ ਆਖਦੇ ਨੇ ਮੀਆਂ ਮੁਹੰਮਦ ਸਾਹਿਬ ਸਰਕਾਰ, ਵਾਹ ਵਾਹ ਸਾਹਿਬ ਬਖਸ਼ਨਹਾਰਾ, ਤੱਕ ਤੱਕ ਐਡ ਗੁਨਾਹਾਂ, ਇੱਜ਼ਤ ਰਿਜ਼ਕ ਨਾ ਖੱਸੇ ਸਾਡਾ, ਦਿੰਦਾ ਏ ਫੇਰ ਪਨਾਵਾਂ। ਨਾ ਅੱਲਾਹ ਪਾਕ ਸੱਚੇ ਸਾਹਿਬ ਸਾਡੀਆਂ ਹੁਕਮ ਅਦੂਲੀਆਂ, ਸਾਡੀਆਂ ਨਾਫਰਮਾਨੀਆਂ, ਸਾਡੀਆਂ ਗੁਸਤਾਖੀਆਂ, ਸਾਡੇ ਵੱਲੋਂ ਹੋਣ ਵਾਲਾ ਜਿਹੜਾ ਡਿਸਓਬੇ ਵੇ, ਅੱਲਾਹ ਪਾਕ ਉਹਨੂੰ ਤੱਕਦਿਆਂ ਹੋਇਆਂ ਵੀ ਅੱਲਾਹ ਪਾਕ ਸੱਚੇ ਸਾਹਿਬ ਪਿਆਰਿਓ ਨਾ ਸਾਡੀ ਇੱਜ਼ਤ 'ਚ ਘਾਟਾ ਪਾਉਂਦੇ ਨੇ, ਨਾ ਸਾਡਾ ਰਿਜ਼ਕ ਖੋਂਦੇ ਨੇ। ਆਪਣੀਆਂ ਰਹਿਮਤਾਂ ਸ਼ਫਕਤਾਂ ਉਸੇ ਤਰ੍ਹਾਂ ਹੀ ਮੁਸਲਸਲ ਆਪਣੇ ਇਨਸਾਨਾਂ ਤੇ, ਗੁਨਾਹਗਾਰ ਇਨਸਾਨਾਂ ਦੇ ਉੱਤੇ ਵੀ ਮੇਰਾ ਮਾਲਕ ਕਰਦਾ ਹੀ ਰਹਿੰਦਾ, ਔਰ ਸਾਨੂੰ ਬੇਇੱਜ਼ਤ ਨਹੀਂ ਕਰਦੇ। ਜਿਵੇਂ ਅਸੀਂ ਆਪਣੇ ਨੌਕਰ ਨੂੰ ਮਿੰਟ ਮਿੰਟ ਬਾਅਦ ਜ਼ਲੀਲ ਕਰਨੇ ਆ, ਬੇਇੱਜ਼ਤ ਕਰਨੇ ਆ, ਸਾਡਾ ਰਿਜ਼ਕ ਨਹੀਂ ਖੋਂਦੇ। ਜਿਵੇਂ ਸਾਡਾ ਕੋਈ ਨਾਫਰਮਾਨ ਹੋਵੇ, ਗੁਸਤਾਖ ਹੋਵੇ, ਭਾਵੇਂ ਸੱਕਾ ਪੁੱਤਰ ਹੋਵੇ, ਅਸੀਂ ਉਹਨੂੰ ਘਰੋਂ ਕੱਢ ਦਿੰਦੇ ਹਾਂ, ਨਿਕਲ ਜਾ ਇੱਥੋਂ, ਇਹਦੀ ਰੋਟੀ ਬੰਦ ਕਰੋ ਜੀ, ਇਹਨੂੰ ਕੱਪੜੇ ਨਹੀਂ ਲੈ ਕੇ ਦੇਣੇ ਹੁਣ। ਤੇ ਅੱਲਾਹ ਪਾਕ ਸੱਚੇ ਸਾਹਿਬ ਸਾਡੇ ਨਾਲ ਕੀ ਕਰਦੇ ਨੇ ਕਿ ਪਿਆਰਿਓ, ਸੱਕਾ ਪਿਓ, ਸੱਕਾ ਬਾਪ, ਵਾਲਦ ਸਾਹਿਬ ਅਗਰ ਕਿਸੇ ਆਪਣੇ ਪੁੱਤਰ ਨੂੰ ਕੋਈ 10 20 40 ਲੱਖ ਰੁਪਈਆ ਦੇਣ ਕਿ ਲੈ ਪੁੱਤਰਾ ਕਾਰੋਬਾਰ ਕਰ ਲੈ, ਤੇ ਉਹ ਬੱਚਾ ਉਜਾੜ ਪਵੇ, ਤੇ ਸਾਰੀ ਜ਼ਿੰਦਗੀ ਬਾਪ ਉਹਨੂੰ ਦੂਜੀ ਵਾਰੀ ਪੈਸਾ ਨਹੀਂ ਦਿੰਦਾ। ਜ਼ਿਆਦਾਤਰ ਵਾਕਿਆ ਤਾਂ ਇਹੀ ਹੁੰਦੇ ਨੇ ਕਿ ਪਿਓ ਉਲਾਮਾ ਹੀ ਦਿੰਦਾ ਰਹਿੰਦਾ, ਮੈਂ ਤੈਨੂੰ ਅੱਗੇ ਵੀ 50 ਲੱਖ ਦਿੱਤਾ ਸੀ, ਤੂੰ ਜਾੜ ਛੱਡਿਆ, ਤੈਨੂੰ ਮੈਂ ਦੇਣਾ ਹੀ ਨਹੀਂ, ਤੂੰ ਨਾ ਅਹਿਲ ਹੈ। ਉਹ ਪੁੱਤਰ ਭਾਵੇਂ ਸੜਕਾਂ 'ਤੇ ਧੱਕੇ ਖਾਂਦਾ ਫਿਰੇ, ਉਹਦੇ ਕੋਲੋਂ ਜਿਹੜੇ ਪੈਸੇ ਉੱਜੜ ਗਏ। ਇਹ ਨਹੀਂ ਕਿ ਉਹਨੇ ਕੋਈ ਅਯਾਸ਼ੀਆਂ ਕਰ ਕਰਕੇ ਉਡਾ ਛੱਡੇ ਨੇ ਪੈਸੇ। ਹੋ ਸਕਦਾ ਉਸ ਗਰੀਬ ਦਾ ਕਾਰੋਬਾਰ ਹੀ ਨਾ ਚੱਲਿਆ ਹੋਵੇ, ਉਹਨੇ ਪੂਰੀ ਨੇਕ ਨੀਤੀ ਦੇ ਨਾਲ, ਪੂਰੀ ਮਿਹਨਤ ਦੇ ਨਾਲ ਇੱਕ ਬਿਜ਼ਨਸ ਸ਼ੁਰੂ ਕੀਤਾ ਹੋਵੇ, ਲੇਕਿਨ ਨਾ ਤਜਰਬੇਕਾਰੀ ਆੜੇ ਆ ਗਈ ਹੋਵੇ ਔਰ ਉਹ ਉੱਜੜ ਗਿਆ ਹੋਵੇ। ਬਾਪ ਦੂਜੀ ਵਾਰੀ ਵਸਾ ਨਹੀਂ ਖਾਂਦਾ। ਲੇਕਿਨ ਤੁਸੀਂ ਦੇਖੋ ਕਿ ਅੱਲਾਹ ਪਾਕ ਦੇ ਦਿੱਤੇ ਰਿਜ਼ਕ ਦੇ ਵਿੱਚੋਂ ਬੰਦੇ ਅਯਾਸ਼ੀਆਂ ਕਰ ਛੱਡਦੇ ਨੇ, ਸ਼ਰਾਬਾਂ 'ਚ, ਜੂਵਿਆਂ 'ਚ ਉਡਾ ਛੱਡਦੇ ਨੇ। ਤੇ ਅੱਲਾਹ ਪਾਕ ਸੱਚੇ ਸਾਹਿਬ ਕੀ ਕਰਦੇ ਨੇ,
ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਮਰਹੂਮ ਮਗਫੂਰ ਲਿਖਦੇ ਨੇ ਭਈ ਮੰਦੇ ਥਾਂ ਲਾਵਾਂ ਜੇ ਮੈਂ ਤੇਰਾ ਦਿੱਤਾ, ਮੰਦੇ ਲਾਏ ਨੂੰ ਵੇਖ ਕੇ ਫੇਰ ਦੇਣਾ, ਨਹੀਂ ਅੰਤ ਮੌਲਾ ਤੇਰੀਆਂ ਦੇਣੀਆਂ ਦਾ, ਜੇ ਮੈਂ ਪਾ ਮੰਗਣਾ ਤੇ ਤੂੰ ਸ਼ੇਰ ਦੇਣਾ। ਦੇਖੋ ਅੱਲਾਹ ਪਾਕ ਸੱਚੇ ਸਾਹਿਬ ਦਾ ਆਪਣੇ ਬੰਦਿਆਂ ਦੇ ਨਾਲ ਕੀ ਵਰਤਾਰਾ ਹੈ। ਪਿਆਰਿਓ, ਬੰਦਿਆਂ ਨੂੰ ਵੀ ਚਾਹੀਦਾ ਕਿ ਅੱਲਾਹ ਪਾਕ ਸੱਚੇ ਸਾਹਿਬ ਦੀ ਤੇ ਪਿਆਰੇ ਨਬੀ ਪਾਕ ਦੀ ਭਰਪੂਰ ਔਰ ਮੁਕੰਮਲ ਇਤਾਅਤ ਕਰਨ। ਸਾਨੂੰ ਹੁਕਮ ਵੀ ਕੁਰਾਨ ਪਾਕ ਦੇ ਵਿੱਚ ਇਹੋ ਹੀ ਦਿੱਤਾ ਗਿਆ ਹੈ ਕਿ ਦੀਨ ਦੇ ਵਿੱਚ ਕੁੱਲੀ ਤੌਰ ਤੇ ਮੁਕੰਮਲ ਦਾਖਲ ਹੋਵੋ। तमाम वो अहकामात ਜਿਹੜੇ ਅੱਲਾਹ ਪਾਕ ਨੇ ਆਪਣੇ ਇਨਸਾਨਾਂ ਨੂੰ, ਆਪਣੇ ਮੋਮਿਨੀਨ ਨੂੰ, ਮੁਸਲਮਾਨਾਂ ਨੂੰ ਦਿੱਤੇ, ਉਹਨਾਂ ਦੇ ਉੱਤੇ ਮੁਕੰਮਲ ਤੌਰ ਦੇ ਉੱਤੇ ਸਾਨੂੰ ਕਾਰਬੰਦ ਹੋਣਾ ਚਾਹੀਦਾ ਹੈ। ਅੱਲਾਹ ਪਾਕ ਦੀਆਂ ਰਹਿਮਤਾਂ ਵੇਖ ਵੇਖ ਕੇ, ਉਸ ਸਤਾਰੁਲ ਅਯੂਬ ਦੀਆਂ ਬਖਸ਼ਿਸ਼ਾਂ ਵੇਖ ਵੇਖ ਕੇ ਸਾਡਾ ਹੱਕ ਹੈ ਅਸੀਂ ਸਿਰੇ ਮੂੰਹ ਵੀ ਉਹਦੇ ਹੁਕਮਾਂ ਤੋਂ ਵਾਲ ਬਰੋਬਰ ਵੀ ਪਿਆਰਿਓ ਇਨਹਰਾਫ ਨਾ ਕਰੀਏ। ਇਸੇ ਗੱਲ ਦੇ ਅੱਲਾਹ ਪਾਕ ਸੱਚੇ ਸਾਹਿਬ ਉਹ ਬਖਸ਼ਣਹਾਰ, ਉਹ ਸਰਜਨਹਾਰ ਰੱਬ ਜਿਹੜਾ ਉਹ ਇਸੇ ਹੀ ਸਾਡੀ ਬੰਦਗੀ ਦੇ ਲਾਇਕ ਹੈ। ਪਿਆਰਿਓ ਆਓ ਚਲੀਏ ਤੁਹਾਡੇ ਭੇਜੇ ਹੋਏ ਅਖਾਣ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਰੇ ਨੂੰ ਚਲੀ। अस्सलाम वालेकुम जनाब बाजवा साहब जी बिस्मिल्लाह डॉक्टर साहब की हाल चाल है जी? खैरी मेरी आओ जी, खैर होवे जनाब। बड़ी नवाज़ा जनाब, तुहाड़ियां दुआवां ने अल्लाह पाक दा एहसान है जी बिस्मिल्लाह। अच्छा जी मेरी सरकार अज जनाब साडे एक बड़े प्यारे दोस्त ने, साडे परमानेंट व्यूअर ने जनाब, उकाड़े नाल उन्हां दा ताल्लुक है। वाह वाह वाह। चौधरी मकसूद बुट्टर साहब, हाँ जी हाँ जी हाँ जी वाह। उन्हां जनाब अखान भिजवाया है, जगत नाल चले ते सब कुछ पल्ले। वाह 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 जी। बुट्टरां नाल जी मेरा बड़ा तल्लक है जी, इस वास्ते भी मेरी चाची भी बुट्टर सी, ताई भी बुट्टर सी, वाह वाह मेरी नाल दी भी मेरे जेड़ी है वो भी बुट्टर सी। वाह। तो मेरी नज़र जिते जी बुट्टरां दा बड़ा एहतराम है। हाँ जी हाँ, हैं जी। ते खान एवें कि जगत नाल चले ते सब कुछ पल्ले। हाँ जी। ਇਹਦਾ ਮਤਲਬ ਇਹ ਵੇ ਕਿ ਦੁਨੀਆ ਜਿਹੜੀ ਹੈ ਨਾ, ਦੁਨੀਆ ਦੇ ਵਿੱਚ ਜਿਹੜੀ ਜਿਹਦੇ ਤੁਸੀਂ ਜਿਹੜੇ ਰਹਿ ਰਹੇ ਹੋ, ਜਿਹੜੇ ਮਾਹੌਲ ਦੇ ਵਿੱਚ, ਉਸ ਮਾਹੌਲ ਦੇ ਨਾਲ ਤੁਸੀਂ ਟੁਰੋਗੇ ਨਾ। ਸਲਵਾਰ ਕਮੀਜ਼ ਮਹਿੰਗੀ ਪਾ ਲਓ जी ਲੇਕਿਨ ਪਾਓ ਉਸ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਲੋਕੀ ਸਵਾਉਂਦੇ ਨੇ। हाँ ਮਸਲਨ ਤੁਸੀਂ ਇੱਕ ਪਹੁੰਚਾ ਗੋਡੇ ਤੱਕ ਹੋਵੇ, ਇੱਕ ਥੱਲੇ ਤੱਕ ਹੋਵੇ, ਹਾਂ। ਕੱਪੜਾ ਭਾਵੇਂ 10 ਲੱਖ ਦਾ ਹੋਵੇ ਤੇ ਲੋਕੀ ਕੀ ਆਖਣਗੇ? ਹਾਂਜੀ ਹਾਂਜੀ, ਉਹਦੇ ਆਖਣਗੇ ਨਾ ਬਟੰਗਾ ਜਿਹਾ ਯਾਰ ਦਾ ਲਿਬਾਸ ਹੈ। ਹਾਂਜੀ। ਤੋਂ ਗੱਲ ਇਹ ਹੈ ਕਿ ਦੁਨੀਆ ਦੇ ਨਾਲ ਮਤਲਬ ਇਹ ਜਿਸ ਤਰ੍ਹਾਂ ਦੁਨੀਆ ਦਾ ਵਰਤਾਰਾ ਹੈ ਨਾ, ਰਹਿਣ ਵਰਤਾਰਾ ਹੈ ਜੀ, ਉਹਦੇ ਨਾਲ ਤੁਸੀਂ ਚੱਲੋਗੇ ਨਾ। ਹਾਂਜੀ। ਦੁਨੀਆ ਦੀਆਂ ਰੀਤਾਂ ਰਸਮਾਂ ਜਿਹੜੀਆਂ ਬਣੀਆਂ ਨੇ, ਜਿਹੜੀ ਵਸੋਂ ਦੇ ਵਿੱਚ ਰਹਿ ਰਹੇ ਹੋ, ਜਿਸ ਤਰ੍ਹਾਂ ਵਿਆਹ ਦੀਆਂ ਰਸਮਾਂ ਨੇ, ਸ਼ਾਦੀ ਦੀਆਂ, ਬੱਚੇ ਜੰਮਣ ਦੀਆਂ ਨੇ, ਹਾਂਜੀ, ਫੌਤਗੀ ਦੇ ਉੱਤੇ, ਮਤਲਬ ਤੁਸੀਂ ਫੌਤਗੀ ਤੇ ਗਾਉਣਾ ਸ਼ੁਰੂ ਕਰ ਦਿਓਗੇ ਤੇ ਲੋਕ ਕੀ ਆਖਣਗੇ? ਹਾਂ ਹਾਂਜੀ। ਰੋਣਾ ਵਿਆਹ ਵਿੱਚ, ਗਾਵਣਾ ਵਿੱਚ, ਸਿਆਪੇ 70 ਮਜਲਸਾਂ ਕਰਨ ਮਦੇਰੀਆਂ ਨਹੀਂ। ਜੀ। ਤੋ ਗੱਲ ਇਹ ਹੈ ਕਿ ਜਿਹੜੀ ਵਸੋਂ ਦੇ ਵਿੱਚ ਤੁਸੀਂ ਰਹਿ ਰਹੇ ਹੋ, ਤੁਸੀਂ ਉਹਦਾ ਮਾਹੌਲ, ਉਹਦੀ ਪੈਦਾਵਾਰ ਹੋ ਔਰ ਉਹਦੇ ਵਰਗੇ ਰਹੋਗੇ, ਉਹਦੇ ਵਿੱਚ ਰਹੋਗੇ। ਹਾਂਜੀ। ਉਹਨਾਂ ਦੇ ਨਾਲ ਮਤਲਬ ਇਹ ਕਿ ਜਿਸ ਤਰ੍ਹਾਂ ਸਾਰੀ ਦੁਨੀਆ ਜਿਹੜੀ ਵਸੋਂ ਵਿੱਚ ਤੁਸੀਂ ਰਹਿ ਰਹੇ ਹੋ ਰਹਿ ਰਹੀ ਹੈ, ਉਹਦੇ ਨਾਲ ਰਹੋਗੇ ਤੇ ਤੁਸੀਂ, ਤੁਹਾਡੇ ਲੱਕ ਪੱਲੇ ਆ, ਤੁਹਾਡੀ ਬੜੀ ਇੱਜ਼ਤ ਹੋਵੇਗੀ। ਵਾਹ। ਹਾਂਜੀ। ਵਾਹ। ਜਦੋਂ ਤੁਸੀਂ ਕੋਈ ਵੱਖਰਾ ਇਸ ਤਰ੍ਹਾਂ ਦਾ ਕੋਈ ਕਰੋਗੇ, ਕੋਈ ਨਵੇਕਲਾ ਕੰਮ, ਜਿਸ ਤਰ੍ਹਾਂ ਮੈਂ ਦੱਸਿਆ ਵੀ ਇੱਕ ਪਹੁੰਚਾ ਜੂ ਨੀਵਾਂ ਰੱਖ ਲਈਏ ਤੇ ਇੱਕ ਉੱਚਾ ਰੱਖ ਲਈਏ। ਹਾਂਜੀ। ਹਾਲਾਂ ਨੰਗਾ ਤੇ ਬੰਦਾ ਫੇਰ ਵੀ ਨਹੀਂ ਹੁੰਦਾ, ਲੇਕਿਨ ਲੋਕਾਂ ਕੀ ਆਖਣਾ? ਜਾਂ ਇੱਕ ਕਮੀਜ਼ ਦੀ ਬਾਂਹ ਪੂਰੀ ਹੋਵੇ ਤੇ ਇੱਕ ਅੱਧੀ ਹੋਵੇ। ਹਾਂਜੀ। ਤੁਸੀਂ ਅਗਰ ਬਾਹਾਂ ਤੁਹਾਡੀਆਂ ਪੂਰੀਆਂ ਵੀ ਨੇ, ਤੁਸੀਂ ਇੱਕ ਬਾਂਹ ਟੁੰਗੀ ਹੈ ਦੂਜੀ ਨਹੀਂ ਟੁੰਗੀ, ਤੇ ਲੋਕਾਂ ਆਖਣਾ ਇਹਦੇ ਤੇ ਕੋਈ ਫੋੜਾ ਨਿਕਲਿਆ ਆਈ। ਹਾਂਜੀ। ਤੋ ਇਸ ਵਾਸਤੇ ਤੁਹਾਨੂੰ ਜਿਹੜੀ ਵਸੋਂ ਦੇ ਵਿੱਚ ਰਹਿ ਰਹੇ ਹੋ, ਉਹਦੇ ਨਾਲ ਨਾਲ ਉਹਦੇ ਰੰਗ ਰੂਪ 'ਚ ਆਪਣੇ ਆਪ ਨੂੰ ਰੰਗ ਕੇ ਰਹਿਣਾ ਚਾਹੀਦਾ ਹੈ। ਵਾਹ ਵਾਹ। ਯਾਨੀ ਜਿਹੜਾ ਉਹਦਾ ਮਤਲਬ ਇਹ ਸੋਚ ਵਰਤਾਰਾ ਹੈ। ਦੇਖੋ ਨਾ, ਬੁਰਾ ਕੰਮ, ਮਸਲ ਇੱਕ ਵਸੋਂ ਦੇ ਵਿੱਚ ਨਸ਼ਈ ਜ਼ਿਆਦਾ ਨੇ ਤੇ ਉਹ ਸਾਨੂੰ ਨਸ਼ਈ ਤੇ ਨਹੀਂ ਹੋ ਜਾਣਾ ਚਾਹੀਦਾ, ਲੇਕਿਨ
ਜਿਹੜਾ ਨਾ ਇਹ ਤੇ ਵਿਗਾੜਨ ਵਾਲੇ ਲੋਕ ਨੇ ਨਾ, ਹਾਂਜੀ, ਹਾਂਜੀ। ਜਿਹੜੇ ਲੋਕ ਆਮ ਲੋਕ ਨੇ, ਲੋਕ ਭਲਾਈ ਜੇ ਭਲੇ ਮਨਸ ਲੋਕ ਨੇ, ਉਹਨਾਂ ਵਰਗਾ ਤੁਹਾਨੂੰ ਆਪਣਾ ਜੀਵਨ ਵਰਤਾਰਾ ਰੱਖਣਾ ਚਾਹੀਦਾ। ਤੇ ਫਿਰ ਤੁਹਾਡੇ ਲੱਖ ਪੱਲੇ ਆ, ਤੁਹਾਡੀ ਬਹੁਤ ਇੱਜ਼ਤ ਹੈ। ਵੇਖੋ ਨਾ, ਉਹ ਹਰ ਬੰਦਾ ਬਾਹਰ ਵੀ ਜਾਏਗਾ, ਕੋਈ ਤੁਹਾਡੇ ਬਾਰੇ ਪੁੱਛੇਗਾ, ਤੁਹਾਡਾ ਚੰਗਿਓ ਨਾਂ ਲੈਣਗੇ ਤੇ ਤੁਹਾਡੀ ਇੱਜ਼ਤ ਹੋਵੇਗੀ ਜੀ। ਹਾਂਜੀ, ਇਸ ਤਰ੍ਹਾਂ ਹੀ ਤੇ ਜੇ ਤੁਸੀਂ ਮਤਲਬ ਹੈ ਕਿ ਇੱਕ ਵਸੋਂ ਦੇ ਵਿੱਚ ਜਿਹੜੀ ਦੇ ਰਹਿ ਰਹੇ ਹੋ, ਉਹਦੇ ਨਾਲ ਨਵੇਕਲਾ ਹੀ ਰਵੱਈਆ ਰੱਖਿਆ, ਵੱਢ ਕੇ ਖਾਣ ਪੈ ਜਾਣਾ ਕਿਸੇ ਨੂੰ, ਹਾਂਜੀ, ਕੌੜਿਆਂ ਮਤਲਬ ਤੁਮੇ ਨਾਲੋਂ ਬਹੁਤਿਆਂ ਹੋ ਜਾਣਾ, ਹਾਂਜੀ, ਤੇ ਫਿਰ ਲੋਕਾਂ ਖੀਰ ਥੁੱਕ ਛੱਡਣਾ ਨੇ, ਨਹੀਂ ਇੰਨੇ ਮਿੱਠੇ ਨਾ ਹੋਈਏ ਕਿ ਲੋਕੀ ਖਾਈ ਜਾਣ, ਇੰਨੇ ਕੌੜੇ ਨਾ ਹੋਈਏ ਕਿ ਲੋਕੀ ਥੁੱਕ ਹੀ ਛੱਡਣ। ਵਾਹ, ਹਾਂਜੀ, ਵਾਹ। ਤੋ ਜੀਵਨ ਜਿਹੜਾ ਨਾ ਉਹ ਇਸ ਤਰ੍ਹਾਂ ਦਾ ਸਾਨੂੰ ਗੁਜ਼ਾਰਨਾ ਚਾਹੀਦਾ। ਵਾਹ। ਹਾਂਜੀ, ਲਓ ਜੀ ਪਿਆਰਿਓ, ਸਾਨੂੰ ਬੁੱਟਰ ਸਾਹਿਬ ਅਖਾਣ ਭਜਵਾਇਆ ਸੀ, ਬੜਾ ਮੱਤ ਭਰਿਆ ਅਖਾਣ ਹੈ ਵੀ ਜਗਤ ਨਾਲ ਚੱਲੇ ਤੇ ਸਭ ਕੁਝ ਪੱਲੇ। ਯਾਨੀ ਜਿਸ ਸੁਸਾਇਟੀ, ਜਿਸ ਵਸੇਬ ਦੇ ਵਿੱਚ ਤੁਸੀਂ ਰਹਿ ਰਹੇ ਹੋ, ਤੁਹਾਨੂੰ ਉਹਦੇ ਰਸਮਾਂ ਰਿਵਾਜ ਜਿਹੜੇ ਨੇ ਉਹਨਾਂ ਦੀ ਪਾਬੰਦੀ ਕਰਨੀ ਚਾਹੀਦੀ ਹੈ। ਵੇਖੋ ਨਾ, ਸਾਡੀ ਮਾਂ ਬੋਲੀ 'ਚ ਹੀ ਆਖਦੇ ਨੇ ਵੀ ਜੈਸਾ ਦੇਸ ਵੈਸਾ ਭੇਸ। ਹੁਣ ਜਿੱਥੇ ਸਾਡਾ ਪਾਕਿਸਤਾਨ ਹੈ ਮਿਸਾਲ ਦੇ ਤੌਰ ਤੇ, ਇੱਥੇ ਤੇ ਅਸੀਂ ਉਹੀ ਲਿਬਾਸ ਜ਼ਿਆਦਾ ਪਹਿਨਨੇ ਆ ਸਾਰੇ ਲੋਕ, ਜਿਹੜਾ ਸਾਡਾ ਕੌਮੀ ਲਿਬਾਸ ਵੀ ਹੈ ਉਹ ਸ਼ਲਵਾਰ ਕਮੀਜ਼ ਹੈ। ਹੁਣ ਸਾਹਿਬੋ, ਅਸੀਂ ਅਗਰ ਅਮਰੀਕਾ ਚਲੇ ਜਾਂਦੇ ਆ ਜਾਂ ਇੰਗਲੈਂਡ ਜਾਂਦੇ ਆ, ਉੱਥੇ ਵੀ ਅਗਰ ਅਸੀਂ ਸ਼ਲਵਾਰ ਕਮੀਜ਼ ਪਾ ਕੇ ਫਿਰਾਂਗੇ ਤੇ ਕੋਈ ਇਹ ਤਾਂ ਨਹੀਂ ਕਿ ਸਾਨੂੰ ਕੋਈ ਫੜ ਕੇ ਅੰਦਰ ਦੇ ਦੇਗਾ ਜਾਂ ਸਾਡੇ ਕੋਈ ਮੂੰਹ 'ਚ ਕੋ ਪਾ ਲੇਗਾ ਸਾਨੂੰ। ਲੇਕਿਨ ਹਰ ਬੰਦਾ ਤੁਹਾਡੇ ਵੱਲ ਵੇਖੇਗਾ ਜ਼ਰੂਰ, ਹਰ ਬੰਦੇ ਨੂੰ ਇਸ ਗੱਲ ਦਾ ਪਤਾ ਲੱਗ ਜਾਏਗਾ ਕਿ ਇਹ ਫੋਰਨਰ ਹੈ, ਇਹ ਇੰਡੀਅਨ ਹੈ, ਇਹ ਪਾਕਿਸਤਾਨ ਜਾਂ ਹਿੰਦੁਸਤਾਨ ਤੋਂ ਆਇਆ ਹੈ। ਇਹ ਲਿਬਾਸ ਚੂੰਕਿ ਪਹਿਨੇ ਸਾਡੇ ਦੇਸ਼ ਵਿੱਚ ਜਾਂਦਾ ਹੈ। ਅਸੀਂ ਜਦੋਂ ਕਿਸੇ ਦੇਸ਼ ਵਿੱਚ ਜਾਂਦੇ ਹਾਂ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਉਹਨਾਂ ਦਾ ਲਿਬਾਸ ਉੱਥੇ ਪਹਿਨ ਲਈਏ ਤਾਂ ਕਿ ਅਸੀਂ ਉਹਨਾਂ ਦੇ ਵਿੱਚ ਮਿਕਸ ਹੋ ਸਕੀਏ। ਅਦਰਵਾਈਜ਼ ਤੇ ਫਿਰ ਹਰ ਬੰਦੇ ਦੀ ਨਜ਼ਰ ਸਾਡੇ ਤੇ ਹੀ ਪਵੇਗੀ ਔਰ ਹਰ ਬੰਦੇ ਨੂੰ ਸਾਡੀ ਲਾਦ ਵੀ ਹੋ ਜਾਏਗੀ, ਸਾਡੀ ਨਿਸ਼ਾਨਦੇਹੀ ਵੀ ਹੋ ਜਾਏਗੀ। ਅਗਰ ਅਸੀਂ ਅਮਰੀਕਾ ਦੇ ਵਿੱਚ ਪੈਂਟ ਕੋਟ ਜਾਂ ਜੋ ਆਮ ਦੁਨੀਆ ਉੱਥੋਂ ਦੀ ਲਿਬਾਸ ਪਾ ਕੇ ਫਿਰ ਟੁਰ ਰਹੀ ਹੈ, ਉਹ ਹੀ ਅਸੀਂ ਵੀ ਪਾ ਲਈਏ ਤੇ ਫਿਰ ਕੋਈ ਸਾਡੇ ਮੱਥੇ ਤੇ ਨਹੀਂ ਨਾ ਲਿਖਿਆ ਅੱਗੇ ਪਾਕਿਸਤਾਨੀ ਹੈ ਜਾਂ ਇੰਡੀਅਨ ਹੈ ਜਾਂ ਸਬ ਕੰਟੀਨੈਂਟ ਤੋਂ ਆਇਆ ਹੈ, ਉਹ ਕਾਫੀ ਬੰਦੇ ਦਾ ਭਰਮ ਭਾਰ ਰਹਿ ਜਾਂਦਾ ਹੈ। ਇਹੋ ਹੀ ਮਿਸਾਲ ਫਿਰ ਬਾਜਵਾ ਸਾਹਿਬ ਨੇ ਦਿੱਤੀ ਆਪਣੇ ਵਸੇਬ ਦੇ ਵਿੱਚ, ਆਪਣੀ ਸੁਸਾਇਟੀ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ। ਵੇਖੋ ਉੱਥੋਂ ਦੇ ਬਹੁਤ ਸਾਰੇ ਕਸਟਮਸ ਹੁੰਦੇ ਨੇ, ਬਹੁਤ ਸਾਰੀਆਂ ਸਾਡੀਆਂ ਟ੍ਰੈਡੀਸ਼ਨਸ ਨੇ, ਬਹੁਤ ਸਾਰੇ ਸਾਡੇ ਰਿਵਾਜ ਨੇ, ਸਾਡੀਆਂ ਰਸਮਾਂ ਨੇ ਬਹੁਤ ਸਾਰੀਆਂ, ਔਰ ਸਾਡੇ ਜਿਹੜੇ ਮੁਆਸ਼ਰਤੀ ਆਦਾਬ ਨੇ ਉਹਨਾਂ ਦੀ ਸਾਨੂੰ ਪਾਬੰਦੀ ਕਰਨੀ ਚਾਹੀਦੀ ਹੈ। ਨਹੀਂ ਤੇ ਮੁਆਸ਼ਰੇ ਦੇ ਵਿੱਚ ਵੀ ਅੱਛੀ ਨਜ਼ਰ ਨਾਲ ਅਜਿਹੇ ਬੰਦੇ ਨੂੰ ਨਹੀਂ ਵੇਖਿਆ ਜਾਂਦਾ ਜਿਹੜਾ ਮੁਆਸ਼ਰੇ ਦੇ ਜਿਹੜੇ ਆਦਾਬ ਹਸਨਾ ਨੇ। ਬਾਜਵਾ ਸਾਹਿਬ ਫਰਮਾਇਆ ਕਿ ਇੱਕ ਪਿੰਡ ਹੀ ਸਾਰਾ ਚੋਰਾਂ ਡਕੈਤਾਂ ਦਾ, ਤੇ ਇਹਦਾ ਇਹ ਮਤਲਬ ਨਹੀਂ ਕਿ ਕੋਈ ਸਾਧ ਵੀ ਉੱਥੇ ਜਾ ਕੇ ਵਸੇ ਤੇ ਉਹਨੂੰ ਵੀ ਚੋਰੀਆਂ ਸ਼ੁਰੂ ਕਰ ਦੇਣੀਆਂ ਨੇ, ਇਹ ਨਹੀਂ। ਜਿਹੜੇ ਮੁਹਾਸਨ ਨੇ, ਜਿਹੜੀਆਂ ਖੂਬੀਆਂ ਨੇ, ਜਿਹੜੀਆਂ ਅੱਛੀਆਂ ਸਿਫਾਤ ਨੇ ਸਾਡੇ ਵਸੇਬ ਦੀਆਂ, ਉਹ ਸਾਨੂੰ ਜ਼ਰੂਰ ਅਪਣਾਉਣੀਆਂ ਚਾਹੀਦੀਆਂ। ਬਾਜਵਾ ਸਾਹਿਬ ਇੰਡੀਅਨ ਪੰਜਾਬ ਦੇ ਸ਼ਹਿਰ ਮੋਗਾ ਤੋਂ ਭਾਈ ਦਰਸ਼ਨ ਸਿੰਘ ਜੀ ਸਾਡੇ ਬੜੇ ਪਿਆਰੇ ਜਨਾਬ ਮਿੱਤਰ ਨੇ ਤੇ ਸਾਡੇ ਪੱਕੇ ਪਿਆਰੇ ਵੇਖਣ ਵਾਲੇ ਨੇ, ਉਹਨਾਂ ਅਖਾਣ ਭੇਜਿਆ ਵੀ ਜਿਸ ਘਰ ਲੱਕੜੀ ਨਹੀਂ ਉਹਨੂੰ ਘੁਣ ਦਾ ਕੀ ਡਰ। ਹਾਂਜੀ, ਇਹਦੇ ਚ ਮਤਲਬ ਇਸ ਅਖਾਣ ਚ ਦੱਸਿਆ ਗਿਆ ਹੈ ਕਿ ਜਿਹੜੇ ਬੰਦੇ ਨੇ ਮਤਲਬ ਇਹ ਕਿ ਬਦੀ ਕਰਨੀ ਨਹੀਂ, ਹਾਂਜੀ ਜੀ, ਮਤਲਬ ਉਹਨੂੰ ਫੜਿਆ ਜਾਣ ਦਾ ਡਰ ਤੇ ਬੜਾ ਘੱਟ ਹੁੰਦਾ। ਜਿੰਨੇ ਚੋਰੀ ਕਰਨੀ ਨਹੀਂ, ਹਾਂਜੀ, ਅੱਛਾ, ਉਹ ਤੇ ਵੈਸੇ ਤੇ ਜਿੱਥੇ ਕਾਨੂੰਨੀ ਨਾਇਨਸਾਫੀ ਹੋਵੇ ਸਾਡੇ ਮੁਲਕ ਵਾਂਗਰ, ਉੱਥੇ ਬਹੁਤੇ ਬੇਗੁਨਾਹ ਹੀ ਫੜੇ ਜਾਂਦੇ ਨੇ। ਲੇਕਿਨ ਇਹ ਉਸ ਵੇਲੇ ਦੇ ਅਖਾਣ ਬਣੇ ਨੇ ਜਦੋਂ ਹੱਕ ਸੱਚ ਦੀ ਪਹਿਰੇਦਾਰੀ ਹੁੰਦੀ, ਸਤਜੁਗ ਹੁੰਦਾ, ਹਾਂਜੀ, ਸਤਜੁਗ ਹੁੰਦਾ ਸੀ ਤੇ ਲੋਕੀ ਹੱਕ ਸੱਚ ਦੀ ਗੱਲ ਕਰਦੇ ਹੁੰਦੇ ਸਨ। ਇਹ ਅਖਾਣ ਉਦੋਂ ਦੇ ਬਣੇ ਨੇ ਜੀ। ਤੇ ਉਹਨਾਂ ਦੱਸਿਆ ਵੀ ਜਿਹੜੇ ਘਰ ਲੱਕੜੀ ਨਹੀਂ ਉਹਨੂੰ ਘੁਣ ਲੱਗਣ ਦਾ ਕਾਹਦਾ ਡਰ ਏ। ਮਤਲਬ ਇਹ ਵੇ ਕਿ ਵੇਖੋ ਨਾ ਜੀ, ਕਿਸੇ ਦੇ ਘਰ ਬੱਚੀ ਹੈ ਨਹੀਂ ਤੇ ਉਹਨੂੰ ਕੋਈ ਇਲਜ਼ਾਮ ਕੀ ਲਾ ਦੇਗਾ ਕਿਸੇ ਦੀ ਬੱਚੀ ਦੇ ਬਾਰੇ ਚ। ਹੁੰਦਾ ਨਾ ਕਿਸੇ ਦਾ ਕੋਈ ਪਾਪ ਪੁੰਨ ਦੀ ਗੱਲ, ਤੇ ਜਿਹਦੇ ਕੋਲ ਹੈ ਹੀ ਨਹੀਂ, ਹਾਂਜੀ। ਉਹ ਮੈਨੂੰ ਯਾਦ ਆ ਗਿਆ ਵੀ ਉਹ ਜਿਵੇਂ ਉਹ ਹਾਸੇ ਵਾਲੀ ਗੱਲ ਏ, ਉੱਥੇ ਪਿੰਬਰ ਨਾਲੇ ਜੇਕਰ ਹੀ ਤੂਫਾਨ ਆ ਗਿਆ ਬੜਾ, ਉਹ ਪਾਣੀ ਬੜਿਓ ਪਰਾਂ ਪਹਾੜੀ ਇਲਾਕਾ ਗੁਜਰਾਤ ਦੇ ਨਾਲੋਂ ਦੀ ਵਗਦਾ ਨਾ, ਹਾਂਜੀ। ਤੇ ਉੱਥੇ ਨਾ ਇੱਕ ਮੀਰਜ਼ਾਦਾ ਤੇ ਹੁੱਕਾ ਪਾ ਕੇ ਬੈਠਾ ਤੇ ਉਹਦੇ ਕੰਢੇ ਦੇ ਉੱਤੇ ਨਾਲੇ ਦੇ ਤੇ ਵਹਿੰਦਾ ਪਿਆ।
ਕੋਈ ਜਨਾਬ ਮੰਜੀ ਖਿੱਚੀ ਜਾਂਦਾ, ਕਿਸੇ ਨੇ ਖੋਲੀ ਕੋ ਫੜੀ ਹੈ, ਕਿਸੇ ਨਿਆਣਾ ਮੋਢੇ ਤੇ ਭਾਇਆ, ਜੀ ਜੀ ਕਿਸੇ ਨਿਆਣੇ ਨੂੰ ਉਂਗਲੀ ਲਾਇਆ, ਵਕਤ ਨੂੰ ਫੜੇ ਨੇ, ਜੀ। ਕੋਈ ਸਿਰ ਤੇ ਪੰਡ ਧਰੀ ਜਾਂਦਾ ਹੈ। ਤੇ ਉਹ ਕਿਸੇ ਆਖਿਆ ਦਾਦਾ ਸੁਣਾ ਕੀ ਪਿਆ ਕਰਨਾ, ਆਂਦਾ ਅੱਜ ਹੀ ਤੇ ਗਰੀਬੀ ਨੇ ਸਵਾਦ ਦਿੱਤਾ, ਨਾ ਕੁਝ ਕੋਲ ਸੀ ਤੇ ਨਾ ਚੁੱਕਣਾ ਪਿਆ। ਆਹ ਵਾਹ ਵਾਹ ਵਾਹ। ਤੋ ਗੱਲ ਇਹ ਵੇ ਕਿ ਜਿਹਨੇ ਬੁਝਕਾ ਚੁੱਕਿਆ ਹੀ ਨਹੀਂ ਉਹਨੂੰ ਹੁਜਕਾ ਕਾਹਦਾ ਲੱਗਣਾ ਹੈ। ਹਾਂਜੀ, ਇਸ ਅਗਾਨ ਦਾ ਮਤਲਬ ਹੀ ਇਹ ਵੇ ਕਿ ਜਿਹਨੇ ਬੁਝਕਾ ਚੁੱਕਿਆ ਹੀ ਨਹੀਂ, ਜਿਹਨੇ ਗੁਨਾਹ ਕੀਤਾ ਨਹੀਂ, ਹਾਂਜੀ, ਉਹਨੂੰ ਬੜਾ ਘੱਟ ਖਤਰਾ ਹੁੰਦਾ ਫੜਿਆ ਜਾਣ ਦਾ। ਹਾਂਜੀ, ਜਿਹੜਾ ਕਾਨੂੰਨ ਤਰੋੜਦਾ ਨਹੀਂ ਉਹਨੂੰ ਕੌਣ ਕੋ ਫੜੇਗਾ ਆ ਕੇ। ਤੋ ਇਸ ਅਖਾਣ 'ਚ ਦੱਸਿਆ, ਮੱਤ ਦਿੱਤੀ ਗਈ ਹੈ ਕਿ ਸਾਨੂੰ ਮਤਲਬ ਜਿਹੜੀ ਵੀ ਵਸੋਂ ਦੇ ਵਿੱਚ ਰਹਿ ਰਹੇ ਹੋ ਤੁਸੀਂ, ਉਸ ਵਸੋਂ ਦੇ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ। ਵਾਹ। ਹਾਂਜੀ, ਔਰ ਉਹਦੀ ਪਾਸਦਾਰੀ ਸਾਨੂੰ ਸਾਰੀ ਉਮਰ ਕਰਦਿਆਂ ਰਹਿਣਾ ਚਾਹੀਦਾ। ਹਾਂਜੀ ਪਿਆਰਿਓ, ਵੇਖੋ ਕਿੰਨਾ ਖੂਬਸੂਰਤ ਅਖਾਣ ਹੈ ਔਰ ਕਿੰਨੀ ਖੂਬਸੂਰਤ ਵਿੱਚ ਮੱਤ ਦਿੱਤੀ ਗਈ ਹੋਈ ਹੈ ਵੀ ਜਿਸ ਘਰ ਲੱਕੜੀ ਨਹੀਂ ਉਹਨੂੰ ਘੁਣ ਦਾ ਕੀ ਡਰ। ਵੇਖੋ ਨਾ, ਲੱਕੜੀ ਦਾ ਕੰਮ ਜ਼ਿਆਦਾ ਜਿਸ ਘਰ ਦੇ ਵਿੱਚ ਹੋਇਆ ਹੋਵੇਗਾ ਉੱਥੇ ਫਿਰ ਡਰ ਖਦਸ਼ਾ ਹੁੰਦਾ, ਖੌਫ ਹੁੰਦਾ ਵੀ ਲੱਕੜ ਦੇ ਅਸੀਂ ਦਰਵਾਜ਼ੇ ਬਣਵਾਏ ਨੇ, ਲੱਕੜ ਦਾ ਹੀ ਬਹੁਤ ਜ਼ਿਆਦਾ ਘਰ 'ਚ ਕੰਮ ਕਰਵਾ ਲਿਆ ਹੈ। ਅਸੀਂ ਦੇਖਿਆ ਕੁਝ ਅਜਿਹੇ ਵੀ ਸਾਡੇ ਦੋਸਤ ਹੁੰਦੇ ਨੇ, ਉਹਨਾਂ ਨੇ ਸਾਰੇ ਵੁਡਨ ਫਲੋਰ ਲਵਾਏ ਹੁੰਦੇ ਨੇ। ਜਿਵੇਂ ਕਈ ਦੋਸਤ ਨੇ ਨਾ ਜੀ, ਤੇ ਉਹ ਬੜਾ ਮਹਿੰਗਾ ਪੱਥਰ ਲਵਾਉਂਦੇ ਨੇ ਆਪਣੇ ਘਰ ਡਰਾਇੰਗ ਰੂਮ ਵਿੱਚ ਜਾਂ ਟੀਵੀ ਲਾਉਂਜ ਵਿੱਚ। ਇਸੇ ਤਰ੍ਹਾਂ ਕਈ ਲੋਕ ਟਾਇਲਸ ਦਾ ਬੜਾ ਕੰਮ ਕਰਵਾਉਂਦੇ ਨੇ। ਕਈ ਅਜਿਹੇ ਦੋਸਤ ਹੁੰਦੇ ਨੇ ਜਿਹੜੇ ਲੱਕੜੀ ਦਾ ਬਹੁਤ ਜ਼ਿਆਦਾ ਕੰਮ ਕਰਵਾਉਂਦੇ ਨੇ ਆਪਣੇ ਘਰਾਂ ਦੇ ਵਿੱਚ, ਖੂਬਸੂਰਤ ਬਣਾਉਂਦਾ ਘਰਾਂ ਨੂੰ। ਲੇਕਿਨ ਖਦਸ਼ਾ ਤੇ ਫਿਰ ਹੁੰਦਾ ਨਾ ਜੀ ਕਿ ਘੁਣ ਨਾ ਲੱਗ ਜਾਏ ਲੱਕੜੀ, ਫਿਰ ਜਿਹੜੀ ਉਹਨੂੰ ਬੜਾ ਅੱਛੀ ਲੱਕੜੀ ਦਾ ਇੰਤਖਾਬ ਕੀਤਾ ਜਾਂਦਾ ਹੈ। ਅਦਰਵਾਈਜ਼ ਕੱਚੀਆਂ ਲੱਕੜੀਆਂ ਜਿਹੜੀਆਂ ਨੇ ਉਹਨਾਂ ਨੂੰ ਬਹੁਤ ਸਾਰਾ ਘੁਣ ਜਾਂ ਕੀੜਾ ਲੱਗਣ ਦਾ, ਦੀਮਕ ਲੱਗਣ ਦਾ ਡਰ ਹੁੰਦਾ ਹੈ। ਬਾਈਵਾ ਸਾਹਿਬ ਬੜੀ ਪਿਆਰੀ ਗੱਲ ਕੀਤੀ ਕਿ ਕੋਈ ਗੁਨਾਹ ਕੋਈ ਬੰਦਾ ਕਰੇਗਾ, ਫਿਰ ਖਦਸ਼ਾਤ ਹੋਣਗੇ, ਉਹਦੀ ਗ੍ਰਿਫਤਾਰੀ ਦੇ, ਉਹਦੀ ਪਕੜ ਹੋ ਸਕੇਗੀ, ਉਹਦਾ ਇਹਤਸਾਬ ਹੋ ਸਕੇਗਾ। ਤੇ ਜਿਸ ਬੰਦੇ ਗਰੀਬ ਨੇ ਕਰਨਾ ਹੀ ਕੋਈ ਨਹੀਂ, ਜਿਹਨੇ ਆਪਣੇ ਕਿਰਦਾਰ ਦੀ ਹਿਫਾਜ਼ਤ ਕਰਨੀ ਹੈ, ਸਾਫ਼ ਸੁਥਰਿਆਂ ਰਹਿਣਾ, ਉਹਦੇ ਉੱਤੇ ਕੀ ਕੋਈ ਇਲਜ਼ਾਮ ਲਾ ਸਕੇਗਾ? ਉਹਨੂੰ ਕਿਸ ਗੁਨਾਹ ਦੇ ਵਿੱਚ ਕੋਈ ਗ੍ਰਿਫਤਾਰ ਕਰ ਸਕੇਗਾ? ਉਹ ਕਿਵੇਂ ਫੜਿਆ ਜਾਏਗਾ? ਇਹਦੇ ਵਿੱਚ ਸਾਨੂੰ ਇਸ ਅਖਾਣ 'ਚ ਮੱਤ ਦਿੱਤੀ ਗਈ ਹੈ ਭਈ ਅਜੇ ਅਸਬਾਬ ਹੀ ਆਪਣੇ ਕੰਮਾਂ ਕਾਜਾਂ ਦੇ ਨਾਲ, ਆਪਣੇ ਅਫੇਲਾਂ ਦੇ ਨਾਲ ਅਜੇ ਅਸਬਾਬ ਹੀ ਪੈਦਾ ਨਾ ਕਰੋ ਜਿਹੜੇ ਤੁਹਾਡੇ ਵਾਸਤੇ ਕੱਲ ਕਲਾ ਨੂੰ ਬੇਇੱਜ਼ਤੀ ਔਰ ਤਜ਼ਲੀਲ ਦਾ ਬਾਇਸ ਬਣ ਜਾਣ। ਬਾਈਵਾ ਸਾਹਿਬ, ਸ਼ਬਾਜ਼ ਚੀਮਾ ਸਾਹਿਬ ਨੇ ਪਿੱਛੇ ਤੇ ਸਾਡਾ ਪਿੰਡ ਜਿਹੜਾ ਨਾ ਜੀ ਸੋਧਰਾ, ਉਹਦੇ ਨਾਲ ਹੀ ਕੋਟ ਖੁਦਾ ਯਾਰ ਹੈ, ਉੱਥੋਂ ਦੇ ਰਹਿਣ ਵਾਲੇ ਨੇ ਤੇ ਅੱਜ ਕੱਲ ਅਮਰੀਕਾ ਦੇ ਵਿੱਚ ਮੁਕੀਮ ਨੇ। ਉਹਨਾਂ ਜਨਾਬ ਅਖਾਣ ਭਜਵਾਇਆ ਭਈ ਦਾਣਾ ਨਾ ਘਾਹ ਤੇ ਘੋੜਿਆ ਤੇਰੀਓ ਹੀ ਆਸ। ਇਸ ਅਖਾਣ 'ਚ ਦੱਸਿਆ ਗਿਆ ਕਿ ਤੁਸੀਂ ਮਤਲਬ ਇਹ ਕਿ ਜਿਹੜਾ ਤੁਹਾਡਾ ਕੋਈ ਡੰਗਰ ਡੋਰ ਹੈ ਨਾ ਤੁਹਾਡੇ ਕੋਲ ਜੀ, ਉਹਦੀ ਜਿੰਨੀ ਪਾਲਣਾ ਕਰੋਗੇ ਉਨਾ ਹੀ ਉਹ ਚੰਗਾ ਕੰਮ ਕਰੇਗਾ। ਵੇਖੋ ਨਾ, ਢੱਗੇ ਤੁਸੀਂ ਲੈਂਦੇ ਹੋ, ਆਂਦੇ ਹੋ ਧੰਨੀ ਦਾ ਢੱਗਾ ਲਿਆਉਣਾ ਤੇ ਉਹਨਾਂ ਦੇ ਖਾਣ ਪੀਣ ਦਾ, ਉਹਨਾਂ ਦੇ ਪੱਠੇ ਦਾ, ਪੱਠੇ ਦੱਥੇ ਦਾ, ਉਹਨੇ ਦਾਣੇ ਦੁਣਕੇ ਦਾ ਵੀ ਪੂਰਾ ਖਿਆਲ ਉਹਨਾਂ ਦੀ ਸਿਹਤ ਦਾ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਹੀ ਘੋੜਾ ਹੈ, ਘੋੜਾ ਤੁਸੀਂ ਮਤਲਬ ਟਾਂਗੇ ਕੇ ਜਿਉਂਦੇ ਹੋ ਤੇ ਉਹਨੂੰ ਮਤਲਬ ਖੁਰਾਕ ਪੂਰੀ ਨਹੀਂ ਪਾਉਂਦੇ ਤੇ ਸਵਾਰੀਆਂ 8-10 ਲੱਦ ਦਿੰਦੇ ਉਹਦੇ ਤੇ ਸਮਾਨ ਵੀ ਲੱਦ ਕੇ ਤੇ ਉਹਨੂੰ ਆਖਣਾ ਘੋੜਿਆ ਤੇਰੀ ਆਸ, ਤੇ ਉਹ ਕਿੰਨਾ ਕੁ ਚਿਰ ਉਹ ਮਤਲਬ ਕਿ ਉਹ ਆਸ ਤੇ ਚੱਲੇਗਾ। ਜ਼ਾਹਰ ਹੈ ਅਗਰ ਉਹਦੇ ਹੱਡ ਪੈਰ ਤਗੜੇ ਹੀ ਨਹੀਂ ਹੋਣਗੇ, ਉਹਦੇ ਸਰੀਰ 'ਚ ਸਾਹ ਸਾਥੀ ਨਹੀਂ ਹੋਏਗਾ, ਤੋ ਕਿਸ ਤਰ੍ਹਾਂ ਸਵਾਰੀਆਂ ਤੁਹਾਡੀਆਂ ਢੋਏਗਾ ਕੱਚਿਆਂ ਰਾਵਾਂ ਦੇ ਵਿੱਚ। ਇਸ ਵਾਸਤੇ ਮੱਤ ਦਿੱਤੀ ਗਈ ਹੈ ਵੀ ਜਿਹੜੇ ਤੁਹਾਡੇ ਮਤਲਬ ਤੁਹਾਡੇ ਕੋਲ ਡੰਗਰ ਡੋਰ ਹੈ, ਹਾਂਜੀ, ਜਾਂ ਤੁਹਾਡੇ ਕੋਲ ਜਿਹੜੇ ਨੌਕਰ ਚਾਕਰ ਨੇ, ਉਹਨਾਂ ਦੀ ਵੀ ਪੂਰੀ ਪਾਲ ਪੋਸ ਕਰੋ, ਉਹਨਾਂ ਨੂੰ ਤਨਖਾਹ ਵੇਲੇ ਸਿਰ ਦਿਓ, ਉਹਨਾਂ ਦੇ ਮਤਲਬ ਖਾਣ ਪੀਣ ਦਾ ਪੂਰਾ ਪ੍ਰਬੰਧ ਕਰੋ, ਫੇਰ ਤਵੱਕੋ ਕਰੋ ਉਹਨਾਂ ਕੋਲ ਚੰਗਾ ਕੰਮ ਕਰਨ ਦੀ। ਵਾਹ ਵਾਹ। ਅਗਰ ਤੁਸੀਂ ਉਹਨਾਂ ਨੂੰ ਮੇਰੇ ਦਾਬੇ ਦਰੜੇ ਹੀ ਮਾਰੀ ਜਾਂਦੇ ਹੋ, ਖਾਣ ਪੀਣ ਨੂੰ ਕੱਖ ਨਹੀਂ ਦਿੰਦੇ, ਤਨਖਾਹ ਵੇਲੇ ਸਿਰ ਨਹੀਂ ਦਿੰਦੇ, ਤੇ ਜ਼ਾਹਰ ਹੈ ਫਿਰ ਉਹ ਕੀ ਕਰਨਗੇ? ਉਹ ਚੋਰੀ ਕਰਨਗੇ। ਉਹ ਕਿਤੋਂ ਨਾ ਕਿਤੋਂ ਤੁਹਾਡਾ ਮਤਲਬ ਹੈ ਕਿ ਜਿੱਥੇ ਕਿਤੇ ਕੋਈ ਸ਼ੈ ਲੱਭੇਗੀ ਟੁੱਟੀ ਭੱਜੀ ਹੋਗਾ ਪਿਛਾਂ ਕਰਨ ਲੱਗ ਪੈਣਗੇ ਤੇ ਇਹਦੇ ਨਾਲ ਨੁਕਸਾਨ ਹੋਏਗਾ। ਇਸ ਵਾਸਤੇ ਮਤਲਬ ਇਹ ਕਿ ਤੁਸੀਂ ਜਿਹੜੇ ਚੀਜ਼ ਤੁਹਾਡੇ ਕੋਲ ਡੰਗਰ ਹੈ, ਘੋੜਾ ਹੈ, ਜਾਨਵਰ ਹੈ ਜਾਂ ਮਤਲਬ ਢੱਗੇ ਨੇ, ਉਹਨਾਂ ਦੀ ਪੂਰਾ ਉਹਨਾਂ ਨੂੰ ਖਾਣ ਪੀਣ ਦਾ, ਪੱਠਾ ਦੱਥਾ,
ਉਹਨਾਂ ਦਾ ਸਾਫ਼ ਸੁਥਰਾ ਪੂਰਾ ਵੇਲੇ ਸਿਰ ਪਾਣੀ ਛਾਣੀ ਡਾਹਣ ਦਾ ਕੰਮ ਕਰੋ, ਫਿਰ ਉਹਨਾਂ ਕੋ ਆਸ ਰੱਖੋਗੇ ਤੁਹਾਡੇ ਕੰਮ ਦਾ ਪੂਰਾ ਧਿਆਨ, ਯਾਨੀ ਉਹਦੇ ਚ ਜਦੋਂ ਜੁਪਣਗੇ ਨਾ ਭਾਵੇਂ ਤੁਹਾਡੀ ਗੱਡ ਅੱਗੇ ਜਾਂ ਟਾਂਗੇ ਅੱਗੇ, ਹਾਂਜੀ। ਤੇ ਉਹ ਪੂਰਾ ਕੰਮ ਕਰਨਗੇ। ਲਓ ਜੀ ਪਿਆਰਿਓ, ਭਾਈ ਸੁਭਾਸ਼ ਚੀਮਾ ਸਾਹਿਬ ਨੇ ਜਿਹੜਾ ਅਖਾਣ ਭੇਜਿਆ ਸੀ ਨਾ ਜੀ, ਉਹਦੇ ਵਿੱਚ ਸਾਨੂੰ ਦੱਸਿਆ ਗਿਆ ਹੈ ਵੀ ਤੁਸੀਂ ਜਿਹਦੇ ਕੋਲੋਂ ਕੋਈ ਕੰਮ ਲੈਣਾ ਹੈ, ਜਿਹਦੇ ਕੋਲੋਂ ਕੋਈ ਨਫਾ ਤੁਸੀਂ ਚਾਹੁੰਦੇ ਹੋ, ਉਹਦਾ ਪੂਰਾ ਧਿਆਨ ਵੀ ਰੱਖੋ। ਪਹਿਲੇ ਇਨਵੈਸਟ ਕਰੋ ਉਹਦੇ ਉੱਤੇ, ਤੇ ਫਿਰ ਤੁਹਾਨੂੰ ਪਰਤਾਵੇ ਦੇ ਵਿੱਚ ਜਿਹੜਾ ਨਾ ਜੀ ਉਹ ਪ੍ਰੋਫਿਟ ਮਿਲੇਗਾ, ਫਿਰ ਤੁਹਾਨੂੰ ਫਾਇਦਾ ਹੋਏਗਾ। ਬਾਜਵਾ ਸਾਹਿਬ ਜਿਵੇਂ ਮਿਸਾਲਾਂ ਦਿੱਤੀਆਂ ਬੜੀਆਂ ਸੋਹਣੀਆਂ। ਵੇਖੋ ਨਾ, ਇੱਕ ਬੰਦੇ ਨੇ ਮੱਝ ਲਈ ਹੈ, ਉਹਨੂੰ ਨਾ ਦਾਣਾ ਪਾਉਂਦਾ, ਨਾ ਉਹਨੂੰ ਕੋਈ ਖਲ ਵੰਡਾ ਪਾਉਂਦਾ, ਨਾ ਉਹਨੂੰ ਰੁਝਾ ਕੇ ਪੱਠੇ ਪਾਉਂਦਾ, ਤੇ ਉਤੋਂ ਪਿਆ ਗਿਲੇ ਕਰੇ ਵੀ ਮੱਝ ਦੁੱਧ ਨਹੀਂ ਦਿੰਦੀ, ਤੇ ਉਹਦੀਆਂ ਬਦਖੋਈਆਂ ਕਰੇ, ਤੇ ਉਹਨੂੰ ਡਾਂਗਾ ਸੋਟੇ ਪਿਆ ਮਾਰੇ, ਤੇ ਲੱਤਾਂ ਬੰਨ ਚੋਵੇ, ਤੇ ਇੰਜ ਤੇ ਨਹੀਂ ਨਾ ਫਿਰ ਡੰਗਰ ਦੁੱਧ ਦਿੰਦਾ। ਪਿਆਰਿਓ, ਜੋ ਉਹਨੂੰ ਖਵਾਣਾ ਉਹਦਾ ਹੀ ਦੁੱਧ ਬਣਨਾ, ਤੇ ਉਹੀ ਫਿਰ ਅਸਾਂ ਨਤੀਜਾ ਲੈਣਾ। ਇਸੇ ਤਰ੍ਹਾਂ ਹੀ ਕੋਈ ਕਾਰੋਬਾਰ ਹੈ, ਉਹਦੇ ਵਿੱਚ ਪਹਿਲੇ ਤਾਂ ਸਾਨੂੰ ਇਨਵੈਸਟਮੈਂਟ ਕਰਨੀ ਪੈਂਦੀ ਹੈ ਨਾ ਜੀ। ਸਿਆਣੇ ਆਖਦੇ ਨੇ ਲਗਾਨੇ ਸੇ ਮਿਲਤਾ ਹੈ, ਪਹਿਲੇ ਹੱਥੋਂ ਲਾਈਦਾ ਫਿਰ ਵਾਪਸੀ ਮਿਲਦਾ। ਕਾਰੋਬਾਰ 'ਚ ਵੀ ਪਹਿਲੇ ਅਸੀਂ ਲਾਵਾਂਗੇ ਪੈਸਾ, ਤੇ ਫਿਰ ਅੱਲਾ ਪਾਕ ਸਾਨੂੰ ਉਹਦੇ ਵਿੱਚੋਂ ਮੁਨਾਫਾ ਦੇਗਾ। ਮਿਹਨਤ ਕਰਾਂਗੇ, ਪੈਸਾ ਲਾਵਾਂਗੇ। ਇਸੇ ਤਰ੍ਹਾਂ ਹੀ ਮਾਲ ਡੰਗਰ ਵੀ ਹੈ ਜੀ, ਉਹਨੂੰ ਵੀ ਪਹਿਲੇ ਖਵਾਣਾ ਪਿਆਣਾ ਪੈਂਦਾ। ਘੋੜੇ ਜਿਹੜੇ ਨੇ ਟਾਂਗਿਆਂ ਅੱਗੇ ਜੋਏ ਜਾਂਦੇ ਸਨ, ਬਾਰ ਬਰਦਾਰੀ ਦਾ ਵੀ ਕੰਮ ਕਰਦੇ ਸਨ, ਤੇ ਉਹਨੂੰ ਦਾਣਾ ਨਾ ਕੋਈ ਪਾਏ, ਉਹਨੂੰ ਘਾਹ ਨਾ ਪਾਏ, ਤੇ ਇਹ ਆਖੇ ਵੀ ਘੋੜਿਆ ਤੇਰੀ ਹੋਈ ਆਸ ਹੈ, ਤੇ ਇਸ ਤਰ੍ਹਾਂ ਫਿਰ ਆਸਾਂ ਪੂਰੀਆਂ ਨਹੀਂ ਹੁੰਦੀਆਂ। ਬਾਜਵਾ ਸਾਹਿਬ, ਸਾਡੇ ਇੱਕ ਮਿੱਤਰ ਨੇ ਮੁਨੀਰ ਸਾਦਕ ਚੌਧਰੀ, ਉਹਨਾਂ ਜਨਾਬ ਅਖਾਣ ਭਿਜਵਾਇਆ ਵੀ ਜਿੰਨਾ ਖਾਦਾ ਮੰਗ ਤੰਗ, ਉਹ ਕੀ ਜਾਣਨ ਸ਼ਰਮ ਤੇ ਨੰਗ। ਹਾਂਜੀ, ਇਹ ਵੇਖੋ ਨਾ ਜੀ, ਇਹ ਖਾਨ ਸਾਡੀ ਕੌਮ ਤੇ ਵੀ ਬੜਾ ਲਾਗੂ ਹੁੰਦਾ ਹੈ ਕਿ ਅਸੀਂ ਮਤਲਬ ਇਹ ਪਾਕਿਸਤਾਨ ਜਿਉਂ ਦਾ ਬਣਿਆ ਹੈ ਜੀ, ਤੇ ਮਤਲਬ 1970 ਤੱਕ ਅਸੀਂ ਕਰਜ਼ਾ ਦਿੰਦੇ ਵੀ ਰਹੇ। ਅਸਾਂ ਜਰਮਨੀ ਨੂੰ ਕਰਜ਼ਾ ਦਿੱਤਾ, ਉਹਦੇ ਤੋਂ ਬਾਅਦ ਅਸੀਂ ਮੰਗ ਖਾਣੇ ਬਣ ਗਏ, ਔਰ ਫਿਰ ਹਕੂਮਤਾਂ ਇਸ ਤਰ੍ਹਾਂ ਹੀ ਕੱਚੀਆਂ ਪਿੱਲੀਆਂ ਹੀ ਰਹੀਆਂ, ਤੇ ਜਿਹੜੀ ਵੀ ਕਰਜ਼ਾ ਲੈਣਾ ਉਹ ਲੈ ਕੇ ਖਾ ਛੱਡਣਾ, ਤੇ ਜ਼ਾਹਰ ਮੁਲਕ ਤੇ ਡਿਵੈਲਪਮੈਂਟ ਹੁੰਦੀ, ਤਰੱਕੀ ਹੁੰਦੀ, ਸਾਡੀਆਂ ਐਕਸਪੋਰਟਸ ਵੱਧਦੀਆਂ, ਸਾਡੀਆਂ ਬਰਾਮਦਾਤ ਵੱਧਦੀਆਂ, ਸਾਡੇ ਪੈਸੇ ਦੀ ਕੋਈ ਕਦਰ ਹੁੰਦੀ ਜੀ। ਤੇ ਮਤਲਬ ਇਹ ਹੈ ਕਿ ਉਹ ਨਾ ਹੋ ਸਕੀ, ਔਰ ਅੱਜ ਵੀ ਨਹੀਂ। ਅੱਜ ਵੀ ਅਸੀਂ ਮਤਲਬ ਵੇਖੋ ਨਾ, ਸਾਡੀਆਂ ਹਕੂਮਤਾਂ ਦਾਅਵੇ ਮਾਰ ਕੇ ਕਮਰਸ਼ੀਅਲ ਬੈਂਕਾਂ ਕੋ ਕਰਜ਼ੇ ਲਈ ਜਾਂਦੀਆਂ ਨੇ, ਲੇਕਿਨ ਉਹ ਦੇਣਾ ਕਿੰਨੇ ਹੈ? ਮਤਲਬ ਵੇਖਣਾ ਤੇ ਇਹ ਹੈ ਨਾ ਵੀ ਦੇਣਾ ਕਿੰਨੇ। ਔਰ ਉਹ ਫਿਰ ਉਸ ਬੰਦੇ ਨੂੰ ਕੋਈ ਮਿਹਣਾ ਮਾਰੇ ਭੁੱਖ ਨੰਗਦਾ, ਤੇ ਉਹ ਫਿਰ ਆਂਦਾ ਵੀ ਦੋ ਪਈਆਂ ਵਿਸਰ ਗਈਆਂ, ਯਾਰਾਂ ਦੀਆਂ ਦੂਰ ਬੁਲਾਈ ਗਈਆਂ। ਬੰਦਾ ਤੇ ਗੱਲ ਨਾ ਮਰ ਜਾਂਦਾ ਨਾ, ਬੰਦਾ ਗੱਲ ਨਾ ਮਰ ਜਾਂਦਾ, ਤੇ ਕੰਜਰ ਛਿੱਤਰ ਨਾ ਵੀ ਨਹੀਂ ਮਰਦਾ। ਤੋ ਗੱਲ ਇਹ ਹੈ ਕਿ ਸਾਨੂੰ ਇਹ ਸੋਚਣਾ ਚਾਹੀਦਾ, ਇਹਨਾਂ ਹੀ ਲੋਕਾਂ ਦੇ ਬਾਰੇ ਚ ਅਖਾਣ ਹੈ ਕਿ ਜਿਹੜੇ ਮਤਲਬ ਇਹ ਕਿ ਬਹਿੰਦੇ ਨੇ ਵੀ ਜੀ ਅੱਜ ਤੇ ਮੰਗ ਕੇ ਖਾ ਲਓ, ਹਾਂ ਜੀ ਸਾਨੂੰ ਵੀ ਲੋੜ ਹੈ ਕੰਮ ਕਰਨ ਦੀ। ਉਹ ਅੱਲਾ ਨੇ ਜੋ ਲਿਖਿਆ ਉਹਨਾਂ ਦੇ ਮੁਕੱਦਰਾਂ 'ਚ ਫਿਰ ਮੰਗ ਕੇ ਖਾਣਾ ਹੀ ਲਿਖਿਆ ਹੁੰਦਾ। ਜਿਹੜੀਆਂ ਕੌਮਾਂ ਮਿਹਨਤ ਨਹੀਂ ਕਰਦੀਆਂ, ਹੱਡ ਭੰਨ ਕੇ ਪਲਾਨਿੰਗ ਨਹੀਂ ਉਹਨਾਂ ਦੀ ਹੁੰਦੀ, ਕੋਈ ਪ੍ਰੋਪਰ ਮਨਸੂਬਾਬੰਦੀ ਨਹੀਂ ਹੁੰਦੀ, ਉਹ ਭੁੱਖੇ ਮਰਦੇ ਨੇ। ਉਹ ਜਿਸ ਤਰ੍ਹਾਂ ਸਾਡੀ ਮਿਸਾਲ ਪਾਕਿਸਤਾਨ ਦੀ ਸਾਡੇ ਸਾਹਮਣੇ ਹੈ। ਹਾਂਜੀ, ਅਸੀਂ ਜੋ ਮਰਜ਼ੀ ਬੜਾ ਪੈ ਮਾਰੀਏ ਟੀਵੀ ਤੇ ਬਹਿ ਕੇ, ਸਾਡੀ ਕਰੰਸੀ ਦੀ ਵੈਲਿਊ ਵੇਖ ਲਓ। ਹਾਂਜੀ, ਇੰਡੀਆ ਦੇ ਪੈਸੇ ਨਾਲ ਸਾਡਾ ਪੈਸਾ ਤਗੜਾ ਹੁੰਦਾ ਸੀ ਜੀ, ਅੱਜ ਉਹਨਾਂ ਦੇ 1 ਰੁਪਈਏ ਦਾ ਸਾਡੇ 3.5 ਰੁਪਈਆਂ ਦਾ ਮਤਲਬ ਬਰਾਬਰ ਨੇ। ਹਾਂਜੀ, ਆਹ ਜਿਹੜਾ ਅਫਗਾਨਿਸਤਾਨ ਹੈ, ਅੱਛਾ, ਇਹਨਾਂ ਦੀ ਜਿਹੜੀ ਅਫਗਾਨੀ ਉਹਨੂੰ ਅਸੀਂ ਮਖੌਲਾਂ ਕਰ ਦਿੰਦੇ ਹਾਂ ਕਿ ਜੀ ਅਫਗਾਨੀ ਉਹ ਕਰੰਸੀ ਕਾਹਦੀ ਹੈ। ਉਹ ਕੱਲ ਮਤਲਬ ਉਹਨਾਂ ਨੂੰ ਅਮਰੀਕਾ ਨੂੰ ਇੱਥੋਂ ਭਜੂ ਕੇ ਤੇ ਜਨਾਬ ਉਹ ਮੁਲਕ ਦੀ ਸਾਂਭ ਕਿੰਨਾ ਚਿਰ ਹੋ ਗਿਆ ਇਸ ਤਰ੍ਹਾਂ ਹੀ, ਤੇ ਉਹ ਇਸ ਵੇਲੇ ਜਨਾਬ ਪੂਰੇ ਟਿਕਾ ਕੇ ਪੈਰਾਂ ਦੇ ਖਲੋਤੇ ਨੇ। ਸਾਨੂੰ ਇੱਥੇ ਕਿਹੜੀ ਸਪਨੀ ਸੂਈ ਹੈ? ਸਾਡਾ ਭੈੜਾ ਹੀ ਹਾਲ ਹੈ, ਤੇ ਹਾਂ ਭੈੜੇ ਹਾਲ 'ਚ ਹੀ ਰਹਿਣਾ। ਸਾਨੂੰ ਇਹ ਸਮਝ ਨਹੀਂ ਲੱਗਦੀ ਕਿ ਸਾਨੂੰ ਕੀ ਹੋ ਗਿਆ, ਸਾਨੂੰ ਕੀ ਸੱਪ ਲੜ ਗਿਆ। ਇੱਥੇ ਮਤਲਬ ਫਸਲਾਂ ਵੀ ਬੜੀਆਂ ਹੁੰਦੀਆਂ ਨੇ, ਸਭ ਕੁਝ ਹੁੰਦੇ ਆ, ਲੇਕਿਨ ਸਿਸਟਮ ਜਿਹੜਾ ਉਹ ਇੰਜਦਾ ਕਿ ਕੰਟਰੀ ਇਜ਼ ਪੂਅਰ ਬਿਕਾਜ਼ ਇਟ ਇਜ਼ ਪੂਅਰ। ਹਾਂਜੀ, ਸਾਡਾ ਸਾਰਾ ਕੁਝ ਹੀ ਪੂਅਰ ਹੈ। ਹਾਂਜੀ, ਤੋ ਇਹ ਅਖਾਣ ਸਾਡੇ ਬਾਰੇ ਕਿਸੇ ਨੇ ਬਣਾਇਆ। ਲਓ ਜੀ ਸਾਹਿਬੋ, ਮੁਨੀਰ ਸਾਦਕ ਚੌਧਰੀ ਸਾਹਿਬ ਨੇ ਅਖਾਣ ਭਿਜਵਾਇਆ ਸੀ ਵੀ ਜਿੰਨਾ ਖਾਦਾ ਮੰਗ ਤੰਗ, ਉਹ ਕੀ ਜਾਣਨ ਸ਼ਰਮ ਤੇ ਨੰਗ। ਪਿਆਰਿਓ, ਗੁਜ਼ਾਰਿਸ਼ ਇਹ ਵੇ ਭਈ ਇੱਕੋ ਵਾਰੀ ਜਿਹੜਾ ਨਾ ਜੀ ਉਹ ਲੋਈ ਲਾਣੀ ਪੈਂਦੀ ਹੈ ਕਿਸੇ ਵੀ ਬੁਰਾਈ ਨੂੰ ਕਰਨ ਦੇ ਵਾਸਤੇ।
ਪਹਿਲਾ ਕਦਮ ਚੁੱਕਣਾ ਪੈਂਦਾ ਹੈ। ਉਦੋਂ ਬਾਅਦ ਬੰਦਾ ਜਿਹੜਾ ਨਾ ਜੀ ਉਹ ਬੇਸ਼ਰਮ ਹੀ ਹੋ ਜਾਂਦਾ, ਉਹਦਾ ਝਾਕਾ ਲੱਥ ਜਾਂਦਾ। ਹੁਣ ਮੰਗ ਖਾਣਾ ਜਿਹੜਾ ਹੈ ਇਹ ਦੁਨੀਆ ਦਾ ਮੁਸ਼ਕਲ ਤਰੀਨ ਕੰਮ ਹੈ, ਪਰ ਪਿਆਰਿਓ ਕਿਸੇ ਅਨਾਪ੍ਰਸਤ ਆਦਮੀ ਦੇ ਵਾਸਤੇ, ਕਿਸੇ ਗੈਰਤਮੰਦ ਦੇ ਵਾਸਤੇ, ਜਿਹੜਾ ਬੰਦਾ ਬੇਕਾਰ ਹੈ, ਸੁਸਤ ਹੈ, ਕਾਹਲ ਹੈ, ਹੱਥੀਂ ਕਰਕੇ ਮਿਹਨਤ ਖਾ ਨਹੀਂ ਸਕਦਾ, ਹਰ ਵੇਲੇ ਮੰਗਣ ਦੇ ਪਲਾਨ ਸੋਚਦਾ ਰਹਿੰਦਾ ਵੀ ਅੱਜ ਕਿਹਦਾ ਖੀਸਾ ਫੋਲਣਾ ਹੈ, ਅੱਜ ਕਿਹਦੀ ਤੌਣ ਤੇ ਜਾ ਕੇ ਖਾਣਾ ਹੈ, ਉਹ ਫਿਰ ਬੇਜ਼ਮੀਰਾ ਹੋ ਜਾਂਦਾ। ਉਹਨੇ ਆਪਣੀ ਗੈਰਤ ਮਾਰ ਲਈ, ਉਹਦੀ ਅਣਖ ਕੋਈ ਨਹੀਂ ਰਹੀ, ਅਨਾ ਖਤਮ ਕਰ ਲਈ ਉਹਨੇ ਆਪਣੀ ਆਪੂ ਆਪਣੇ ਹੱਥੀਂ। ਤੇ ਉਹ ਫਿਰ ਉਹਦਾ ਝੂੰ ਕੇ ਇਹ ਉਹਦਾ ਝੱਜ ਝਾਲਾ ਬਣ ਜਾਂਦਾ ਹੈ, ਉਹਦੀ ਆਦਤ ਹੀ ਫਿਰ ਬਣ ਜਾਂਦੀ ਹੈ ਮੰਗ ਕੇ ਖਾਣਾ। ਇਸ ਵਾਸਤੇ ਉਹਨੂੰ ਸ਼ਰਮ ਹਯਾ ਕੋਈ ਨਹੀਂ ਰਹਿੰਦੀ। ਉਹਦੀ ਗੈਰਤ, ਉਹਦੀ ਸ਼ਰਮ, ਉਹਦੀ ਅਨਾ, ਉਹਦੀ ਅਣਖ, ਇਹ ਚੀਜ਼ਾਂ ਉਹਦੇ ਵਜੂਦ ਵਿੱਚੋਂ ਖਤਮ ਹੋ ਜਾਂਦੀਆਂ। ਇਸੇ ਗੱਲ ਵੱਲ ਸਾਡਾ ਇਸ ਅਖਾਣ ਦੇ ਵਿੱਚ ਗੌਰ ਕਰਵਾਇਆ ਗਿਆ ਹੈ ਵੀ ਬੰਦੇ ਨੂੰ ਬੰਦੇ ਦੇ ਪੁੱਤਰਾਂ ਅੰਗਰ ਜਿਉਣਾ ਚਾਹੀਦਾ। ਗੈਰਤਮੰਦ ਜਿਹੜਾ ਉਹਦੀ ਹੋਈ ਜ਼ਿੰਦਗੀ ਹੈ। ਜਿਹੜਾ ਬੰਦਾ ਮੰਗ ਖਾਣ ਲੱਗ ਪਵੇ, ਯਾਨੀ ਜਿਹੜਾ ਬੰਦਾ ਬੇਗੈਰਤ ਹੋ ਜਾਵੇ, ਆਪਣੀ ਅਨਾ ਨੂੰ ਮਜਰੂਹ ਕਰ ਲਵੇ ਆਪਣੇ ਹੱਥੀਂ, ਉਹ ਫਿਰ ਬੰਦਿਆਈਓਂ ਵੀ ਜਾਂਦਾ ਰਹਿੰਦਾ। ਉਹ ਅਸ਼ਰਫੁਲ ਮਖਲੂਕਾਤ ਅਖਵਾਨ ਦੇ ਅਹਿਲ ਹੀ ਨੇ। ਉਹ ਇੱਕ ਬੰਦਾ ਹੋਵੇ, ਉਹ ਭਾਵੇਂ ਪੂਰੀ ਕੌਮ ਹੋਵੇ। ਬਾਜਵਾ ਸਾਹਿਬ ਬੜੀ ਸੋਹਣੀ ਮਿਸਾਲ ਦਿੱਤੀ ਕਿ ਮਿਨ ਹੈਸੁਲ ਕੌਮ, ਤੁਸੀਂ ਦੇਖੋ ਨਾ ਵੀ ਸਾਡਾ ਪਿਆਰਾ ਪਾਕਿਸਤਾਨ ਕਿਸ ਤਰ੍ਹਾਂ ਪਿਆ ਚੱਲਦਾ, ਬੈਰੂਨੀ ਮਮਾਲਕ ਦੀਆਂ ਇਮਦਾਦਾਂ ਤੇ ਕਰਜ਼ਿਆਂ ਦੇ ਉੱਤੇ। ਸਾਡੇ ਹੁਕਮਰਾਨ, ਸਾਡੇ ਵਜ਼ਰਾਏ ਆਜ਼ਮ, ਸਾਡੇ ਪਿਆਰਿਓ ਸਦੂਰ ਜਿੰਨੇ ਨੇ ਸਾਡੇ ਪਾਕਿਸਤਾਨ ਦੇ, ਉਹ ਫਖਰ ਨਾਲ ਦੱਸਦੇ ਨੇ ਕਿ ਫਲਾਣੇ ਮੁਲਕ ਦੇ ਨਾਲ ਵੀ ਸਾਡੀ ਗੱਲ ਹੋ ਗਈ ਹੈ, ਫਲਾਣੇ ਮੁਲਕ ਕੋਲੋਂ ਵੀ ਅਸੀਂ ਕਰਜ਼ਾ ਮੰਗਿਆ ਸੀ, ਉਹਨਾਂ ਵੀ ਦੇ ਛੱਡਿਆ। ਵੇਖੋ ਨਾ, ਇਹ ਆਪਣਾ क्रेडिट ਦੱਸਦੇ ਨੇ कि अरबों रुपया, अरबों डॉलर आ रहे हैं, फलां मुल्क ने भी हमारी इमदाद कर दी, फलां मुल्क से भी हमारा कर्जा मंजूर हो गया, IMF ने भी जनाब सानू खैर पा दी। और ये वो गल्लां ने ਜਿਹੜੀਆਂ ਗੈਰਤਮੰਦ ਆਦਮੀ ਭਾਵੇਂ ਗਰੀਬ ਹੀ ਹੁੰਦਾ ਸੀ ਨਾ, ਤੇ ਮਰ ਸਕਦਾ ਸੀ, ਲੇਕਿਨ ਕਿਸੇ ਦੇ ਅੱਗੇ ਹੱਥ ਅੱਜ ਨਹੀਂ ਸੀ ਕਰ ਸਕਦਾ। ਤੁਸੀਂ ਦੇਖੋ ਨਾ, ਕਿਸੇ ਅੱਗੇ ਹੱਥ ਕਰ ਲੈਣਾ ਇਹ ਕਿੱਡਾ ਵੱਡਾ ਬੇਗੈਰਤੀ ਵਾਲਾ ਕੰਮ ਹੈ। ਲੇਕਿਨ ਅਸੀਂ ਮਨਹੈਸੁਲ ਕੌਮ ਇਸ ਬਿਮਾਰੀ 'ਚ ਮੁਬਤਲਾ ਹੋ ਚੁੱਕੇ ਹੋਏ ਹਾਂ, ਔਰ ਸਾਨੂੰ ਮੁਬਤਲਾ ਕੀਤਾ ਸਾਡੇ ਆਗੂਆਂ, ਸਾਡੇ ਹੁਕਮਰਾਨਾਂ। ਅੱਲਾਹ ਪਾਕ ਸੱਚਾ ਸਾਹਿਬ ਨਬੀ ਪਾਕ ਦੇ ਸਦਕੇ ਸਾਨੂੰ ਪਿਆਰੇ ਨਬੀ ਪਾਕ ਦੀ ਸਹੀ ਮਾਇਨਿਆਂ ਦੇ ਵਿੱਚ ਉਮਤ ਬਣਨ ਦੀ ਤੌਫੀਕ ਔਰ ਹਿੰਮਤ ਅਦਾ ਕਰੇ। ਤੁਸੀਂ ਦੇਖੋ ਨਾ, ਪਿਆਰੇ ਨਬੀ ਪਾਕ, ਉਹਨਾਂ ਦੇ ਸੁਹਾਬਾ ਕਿਬਾਰ ਕੀ ਤੇ ਸਿਗਾਰ ਕੀ, ਜ਼ਿੰਦਗੀ 'ਚ ਕਦੀ ਮਿਲਦਾ ਹੀ ਨਹੀਂ ਵੀ ਉਹਨਾਂ ਕਿਸੇ ਕੋਲੋਂ ਨਮਕ ਵੀ ਧਾਰਾ ਮੰਗ ਕੇ ਜਾਂ ਆਪਣੀ ਹਾਂਡੀ 'ਚ ਪਾਇਆ ਹੋਵੇ। ਭੁੱਖੇ ਰਹਿ 7-7 ਦਿਨ ਫਾਕੇ ਕੱਟ ਲੈਣੇ, ਭੁੱਖੇ ਰਹਿ ਗਏ ਨੇ, ਲੇਕਿਨ ਕਿਸੇ ਅੱਗੇ ਹੱਥ ਨਹੀਂ ਦਰਾਜ਼ ਕੀਤਾ। ਇਹੋ ਹੀ ਗੈਰਤਮੰਦ ਇਨਸਾਨਾਂ ਦਾ ਔਰ ਗੈਰਤਮੰਦ ਕੌਮਾਂ ਦਾ ਵਤੀਰਾ ਹੁੰਦਾ ਹੈ। ਸਾਹਿਬੋ, ਇਹਦੇ ਨਾਲ ਹੀ ਅੱਜ ਦੇ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली, रौनक हो जाऊं चट